KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ ਤੇ ਨਜ਼ਰ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਏ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਰੋਤਾ ਜੀ ਯੂਨੀਵਰਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਸੀਨੀਅਰ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-1013 2092771013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਦੇਸ਼ ਦੇ ਕਿਸਾਨ ਵੀ ਜਾਣਗੇ ਹੁਣ ਸਮੂਹਕ ਛੁੱਟੀ ਦੇ ਉੱਤੇ। ਇਹਨਾਂ ਵਿਚਾਰਿਆਂ ਦੀ ਆਪਦੀ ਛੁੱਟੀ ਹੋਈ ਪਈ ਆ ਤੇ ਹੁਣ ਆਪਣੇ ਆਪ ਨੂੰ ਬਚਾਉਣ ਲਈ ਜੇ ਛੁੱਟੀ ਤੇ ਚਲੇ ਜਾਣ ਤੇ ਫਿਰ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਇਸ ਦੇਸ਼ ਦੇ ਵਿੱਚ। ਜਦੋਂ ਕੋਈ ਹਾਕਮ ਇਹਨਾਂ ਦੀ ਗੱਲ ਹੀ ਨਹੀਂ ਸੁਣਦਾ ਪਿਆ, ਫਿਰ ਕੁਛ ਨਾ ਕੁਛ ਤੇ ਮਾਰੀ ਦੇ ਕਰਨਗੇ। ਹੁਣ ਇਹਨਾਂ ਨੇ 90 ਕਿਸਾਨ ਸੰਗਠਨਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ। ਉਸ ਝੰਡੇ ਦਾ ਨਾਂ ਹੈ ਰਾਸ਼ਟਰੀ ਕਿਸਾਨ ਮਹਾਸਭਾ ਜੀ। ਉਹਨਾਂ ਨੇ ਫੈਸਲਾ ਕੀਤਾ ਵਾ ਕਿ ਜਦੋਂ 1 ਜੂਨ ਚੜੂਗੀ ਤਾਂ ਉਹ ਜਿਹੜਾ 1 ਜੂਨ ਤੋਂ 10 ਜੂਨ ਤੱਕ ਦਾ ਵਕਫਾ ਹੋਊਗਾ, ਉਸ ਦੌਰਾਨ ਕਿਸਾਨ ਸਮੂਹਿਕ ਛੁੱਟੀ ਤੇ ਚਲੇ ਜਾਣਗੇ। ਛੁੱਟੀ ਤੋਂ ਭਾਵ ਇਹ ਆ ਕਿ ਜੋ ਉਹ ਸਪਲਾਈ ਕਰਦੇ ਆ, ਜਿੱਦਾਂ ਦੁੱਧ, ਫਲ, ਸਬਜ਼ੀਆਂ, ਇਹਨਾਂ ਸਾਰੀਆਂ ਚੀਜ਼ਾਂ ਦੀ ਵਿਕਰੀ ਜਿਹੜੀ ਆ ਉਹ ਬੰਦ ਕਰ ਦੇਣਗੇ ਜੋ ਸ਼ਹਿਰਾਂ ਨੂੰ ਚਲਾਉਂਦੀ ਹੈ ਜੀ। ਤਾਂ ਇਸ ਤੋਂ ਬਾਅਦ ਉਹ ਅਗਲੀ ਚੀਜ਼ ਇਹ ਕਰਨਗੇ ਕਿ ਖਰੀਦਦਾਰੀ ਵੀ ਹੈ ਜਿਹੜੀ ਉਹ ਇਸ ਵਕਤ ਦੇ ਦੌਰਾਨ ਬੰਦ ਹੋਊਗੀ। ਸਿਰਫ ਤੇ ਸਿਰਫ ਦਵਾਈ ਬੂਟੀ ਜੇ ਕੋਈ ਖਰੀਦਣੀ ਹੈ ਕਿਸੇ ਨੇ ਐਮਰਜੈਂਸੀ ਦੇ ਵਿੱਚ, ਸਿਰਫ ਉਹੀ ਖਰੀਦ ਕਰੂਗਾ। ਇਹ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਫਿਰ 10 ਜੂਨ ਨੂੰ ਅਸੀਂ ਭਾਰਤ ਬੰਦ ਸੱਦਾਂਗੇ। ਔਰ ਨਾਲ ਅਪੀਲ ਵੀ ਕਰਾਂਗੇ ਕਿ ਕਿਉਂਕਿ ਸਾਰੇ ਹੀ ਜਿਹੜੇ ਆ ਉਹ ਕਿਸਾਨ ਦੇ ਪੱਲੇ ਪਲਦੇ ਆ, ਕਿਸਾਨ ਉਹਨਾਂ ਸਾਰਿਆਂ ਲਈ ਅਨਾਜ ਪੈਦਾ ਕਰਦਾ ਕਿ ਉਹ ਸਾਰੇ ਉਸ ਕਿਸਾਨ ਦਾ ਸਾਥ ਦੇਣ ਜੋ ਸਾਰਿਆਂ ਦਾ ਢਿੱਡ ਭਰਦਾ। ਇਸ ਤੋਂ ਇਲਾਵਾ ਉਹਨਾਂ ਨੇ ਐਲਾਨ ਕੀਤਾ ਕਿ 6 ਜੂਨ ਨੂੰ ਮੰਦਸੌਰ ਦੇ ਵਿੱਚ ਜਿਹੜੇ ਕਿਸਾਨ ਮਾਰੇ ਗਏ ਸਨ ਪਿਛਲੇ ਸਾਲ, ਮੱਧ ਪ੍ਰਦੇਸ਼ ਦੀ ਪੁਲਿਸ ਨੇ ਕਤਲ ਕਰ ਦਿੱਤੇ ਸੀਗੇ, ਤਾਂ ਉਹਨਾਂ ਸ਼ਹੀਦ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਊਗੀ ਪੂਰੇ ਦੇਸ਼ ਭਰ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਸਕੀਮਾਂ ਉਹ ਬਣਾ ਦਿੱਤੀਆਂ। ਇਸ ਤਰ੍ਹਾਂ ਦੇ ਉਹਨਾਂ ਦੇ ਪਲਾਨ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਵੱਡੀ ਦਿੱਕਤ, ਕਾਫੀ ਵੱਡੀ ਮੁਸ਼ਕਿਲ ਵੀ ਸਾਬਤ ਹੋ ਸਕਦੀ ਹੈ ਰਾਜ ਕਰਮਵੀਰ ਸਿੰਘ ਜੀ। ਹਾਲਾਂਕਿ ਇਸ ਚੀਜ਼ ਨੂੰ ਆਪਾਂ ਲੈ ਕੇ ਜ਼ਰੂਰ ਚੱਲੀਏ ਨਾਲ ਕਿ ਜਦੋਂ ਇਸ ਤਰ੍ਹਾਂ ਦੀ ਮੰਨ ਲਓ ਕੋਈ ਸਮੂਹਿਕ ਛੁੱਟੀ ਹੋਏਗੀ ਕਿਸਾਨ ਸੰਗਠਨਾਂ ਵੱਲੋਂ, ਤਾਂ ਉਹਦਾ ਜਿਹੜਾ ਇੰਪੈਕਟ ਪਊਗਾ ਉਹ ਆਵਾਮ ਤੇ ਪਊਗਾ। ਜਿੱਦਾਂ ਬੱਚਿਆਂ ਲਈ ਦੁੱਧ, ਬਜ਼ੁਰਗਾਂ ਲਈ ਦੁੱਧ, ਫਲ, ਸਬਜ਼ੀਆਂ, ਇਹ ਤੇ ਆਮ ਜਨਤਾ ਖਾਂਦੀ ਹੈ ਨਾ। ਨੇਤਾਵਾਂ ਨੇ ਤੇ ਮੰਗਵਾ ਹੀ ਲੈਣਾ, ਜਿੱਥੋਂ ਮਰਜ਼ੀ ਮੰਗਵਾ ਲੈਣਾ। ਸਭ ਤੋਂ ਵੱਡੀ ਦਿੱਕਤ ਇਸ ਤਰ੍ਹਾਂ ਹੋਊਗੀ ਆਮ ਸ਼ਹਿਰੀਆਂ ਨੂੰ। ਪਰ ਇਹ ਵੀ ਇੱਕ ਸਮੱਸਿਆ ਕਿ ਇੱਥੇ ਜਦੋਂ ਤੱਕ ਕੋਈ ਦਿੱਕਤ ਨਹੀਂ ਪੇਸ਼ ਕੀਤੀ ਜਾਂਦੀ, ਜਦੋਂ ਤੱਕ ਕੋਈ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਕੋਈ ਕਿਸੇ ਦੀ ਗੱਲ ਹੀ ਨਹੀਂ ਸੁਣਨ ਤਿਆਰ। ਕਿਸਾਨ ਹੁਣ ਪਿੱਟਦੇ ਪਏ ਆ, ਪਿਛਲੇ ਸਾਲ ਤੋਂ ਹੀ ਪਿੱਟਦੇ ਪਏ ਆ, ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਤਾਮਿਲਨਾਡੂ ਦੇ ਕਿਸਾਨ ਇੱਥੇ ਆ ਕੇ ਕਦੇ ਵਿਚਾਰੇ ਪਿਸ਼ਾਬ ਪੀਂਦੇ ਸਨ, ਕਦੇ ਨਰ ਮੁੰਡਾ ਆਪਣੇ ਗਲ ਦੇ ਵਿੱਚ ਪਾ ਲੈਂਦੇ ਸੀਗੇ, ਕਦੇ ਨੰਗੇ ਹੋ ਜਾਂਦੇ ਸੀ, ਕਦੇ ਕੁਛ, ਕਿਸੇ ਨੇ ਉਹਨਾਂ ਦੀ ਗੱਲ ਸੁਣੀ ਆ। ਸੋ ਹੁਣ ਇਹ ਵੀ ਆਪਣੇ ਆਪ 'ਚ ਮਜਬੂਰ ਹੋ ਗਏ ਆ ਕੀ ਕਰਨ, ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਹੁਣ ਉਸ ਮੁਕਾਮ ਤੇ ਆ ਜਿੱਥੇ ਆਪਾਂ ਕਹਿ ਸਕਦੇ ਕਿ ਅਭੀ ਨਹੀਂ ਤੋਂ ਕਭੀ ਨਹੀਂ। ਜੇ ਹੁਣ ਦਬਾਅ ਬਣਾ ਕੇ ਆਪਣੀਆਂ ਮੰਗਾਂ ਨਾ ਮਨਵਾਈਆਂ ਗਈਆਂ ਤੇ ਫਿਰ ਕਦੇ ਦਾ ਨਹੀਂ ਲੱਗੂਗਾ। ਹੁਣ ਇਹਨਾਂ ਦੀਆਂ ਮੰਗਾਂ ਕੀ ਨੇ? ਮੰਗਾਂ ਇਹੋ ਹੀ ਆ ਕਿ ਇੱਕ ਤਾਂ ਜਿਹੜਾ ਕਰਜ਼ਾ ਉਹਦਾ ਕੋਈ ਹੱਲ ਕੀਤਾ ਜਾਵੇ। ਦੂਜੀ ਚੀਜ਼ ਇਹ ਆ ਕਿ ਜੋ ਸਾਡੀਆਂ ਫਸਲਾਂ ਦੇ ਭਾਅ ਆ ਉਹ ਲਾਗਤ ਦੇ ਮੁਤਾਬਕ ਇੰਨੇ ਕੁ ਹੋਣ ਕਿ ਕਿਸਾਨ ਆਪਣਾ ਗੁਜ਼ਰ ਬਸਰ ਕਰ ਸਕੇ। ਜੀ
ਜੀ ਜੀ। ਅਗਲੀ ਗੱਲ ਕਰਦੇ ਹਾਂ ਵੀ ਕਿਤੇ ਜਿਹੜੇ ਸਾਬਕਾ ਚੀਫ ਜਸਟਿਸ ਨੇ ਉਹਨਾਂ ਨੇ SC/ST ਐਕਟ ਦੇ ਕਿਤੇ ਬਦਲਾਵ ਨੂੰ ਨਹੀਂ ਗਲਤ ਦੱਸਿਆ? ਕਿਤੇ ਬਦਲਾਵ ਨੂੰ ਗਲਤ ਦੱਸਿਆ ਉਹਨਾਂ ਨੇ। ਇਹਨਾਂ ਦਾ ਨਾਮ ਹੈ KG ਬਾਲਾਕ੍ਰਿਸ਼ਨਨ। ਇਹ 17 ਜਨਵਰੀ 2007 ਤੋਂ 12 ਮਈ 2010 ਤੱਕ ਚੀਫ ਜਸਟਿਸ ਆਫ ਇੰਡੀਆ ਰਹੇ ਆ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ, ਕਹਿੰਦੇ ਕਿ ਪਹਿਲਾ ਮੌਕਾ ਜਦੋਂ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਤੇ ਲੋਕਾਂ ਨੇ ਹਿੰਸਾ ਕੀਤੀ ਹੋਵੇ, ਯਾਨੀ ਕਿਸੇ ਫੈਸਲੇ ਨੇ ਪਹਿਲੀ ਦਫਾ ਲੋਕਾਂ ਨੂੰ ਉਕਸਾਇਆ, ਕਹਿਣ ਤੋਂ ਭਾਵ ਉਹਨਾਂ ਦਾ ਇਹ ਆ। ਔਰ ਦੂਜੀ ਚੀਜ਼, ਉਹਨਾਂ ਨੇ ਇਸ ਫੈਸਲੇ ਦੇ ਵਿੱਚ ਜੋ ਬਦਲਾਅ ਕੀਤੇ ਗਏ, ਸੁਪਰੀਮ ਕੋਰਟ ਦਾ ਜੋ ਫੈਸਲਾ ਆ, ਉਹਨਾਂ ਬਦਲਾਵਾਂ ਤੇ ਕਾਫੀ ਉਹਨਾਂ ਨੇ ਸਵਾਲ ਖੜੇ ਕੀਤੇ। ਉਹ ਕਹਿੰਦੇ ਆ ਕਿ ਜਦੋਂ CRPC ਹੈ, ਤੁਹਾਡੇ ਕੋਲ CRPC ਹੈਗੀ ਆ ਕਿ ਕੋਈ ਫਾਲਸ ਸ਼ਿਕਾਇਤ ਦਿੰਦਾ, ਉਹਦੇ ਤੇ ਉਲਟਾ ਕਾਰਵਾਈ ਕੀਤੀ ਜਾ ਸਕਦੀ ਹੈ, ਤਾਂ ਫਿਰ ਇਸ ਤਰ੍ਹਾਂ ਦਾ ਇਹ ਬਦਲਾਅ ਕਰਕੇ ਇਸ ਸਾਰੇ ਐਕਟ ਦੀ ਡੰਡ ਕਿਉਂ ਲਾਈ ਜਾ ਰਹੀ ਹੈ? ਔਰ ਜੇ ਕਿਸੇ ਨੇ ਸਰਕਾਰੀ ਕਰਮਚਾਰੀ ਦੇ ਖਿਲਾਫ ਸ਼ਿਕਾਇਤ ਕਰਨੀ ਹੈ ਤੇ ਉਹ ਪਹਿਲਾਂ ਸਰਕਾਰੀ ਕਰਮਚਾਰੀਆਂ ਤੋਂ ਇਜਾਜ਼ਤ ਲਵੇ, ਤੇ ਬਹੁਤ ਮਾੜੀ ਗੱਲ ਹੈ, ਇਹ ਤੇ ਬਹੁਤ ਮਾੜੀ ਪ੍ਰਕਿਰਿਆ। ਯਾਨੀ ਕੁੱਲ ਮਿਲਾ ਕੇ ਕਹਿ ਦਈਏ ਤਾਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਮੌਜੂਦਾ ਹੁੰਦੇ ਆ, ਜਦੋਂ ਉਹ ਸਾਬਕਾ ਹੋ ਜਾਂਦੇ ਆ, ਉਹਨਾਂ ਦੀ ਮੈਂ ਕਹੂੰਗਾ ਕਿ ਜਦੋਂ ਵੀ ਗੱਲ ਹੁੰਦੀ ਹੈ ਉਹ ਅਸਰ ਕਰਕੇ ਰਹਿੰਦੀ ਹੈ, ਕਿਉਂਕਿ ਅਸਰ ਨਹੀਂ ਘਟਦਾ ਉਹਨਾਂ ਦੀ ਗੱਲ ਦਾ। ਤਾਂ ਇਹ ਜਿਹੜੇ ਚੀਫ ਜਸਟਿਸ ਆਫ ਇੰਡੀਆ ਚਾਹੇ ਸਾਬਕਾ ਹੀ ਆ, ਜਿਸ ਤਰੀਕੇ ਨਾਲ ਉਹਨਾਂ ਨੇ ਇਸ ਗੱਲ ਨੂੰ ਕਿਹਾ, ਮੁਖਰ ਹੋ ਕੇ ਗੱਲ ਕਹੀ ਹੈ, ਜਿਸ ਤਰੀਕੇ ਨਾਲ ਖੁੱਲ ਕੇ ਗੱਲ ਕਹੀ ਆ, ਉਹ ਮੇਰੇ ਖਿਆਲ ਦੇ ਨਾਲ ਜਿਹਨੇ ਸਾਬਕਾ ਚੀਫ ਜਸਟਿਸ ਹੈ ਉਹਨਾਂ ਦੇ ਵਿੱਚ ਪਹਿਲੀ ਟਿੱਪਣੀ ਇਸ ਤਰ੍ਹਾਂ ਦੀ ਜਿਹੜੀ ਖੁੱਲ ਕੇ ਆਈ ਆ। ਨਹੀਂ ਤਾਂ ਹਰੇਕ ਬੰਦਾ ਥੋੜਾ ਜਿਹਾ ਸੰਭਲ ਕੇ ਚੱਲਦਾ ਹੈ ਕਿ ਮੈਂ ਕਿੱਧਰ ਨੂੰ ਜਾਵਾਂ, ਜੇ ਇੱਧਰ ਨੂੰ ਜਾਊਂਗਾ ਤੇ ਉੱਧਰਲੇ ਨਾਲ ਨਾਰਾਜ਼ ਹੋ ਜਾਣ, ਜੇ ਉੱਧਰਲੇ ਨਾਰਾਜ਼ ਨਾ ਹੋਏ ਜਾਂ ਮੈਂ ਦੋਨੇ ਹੀ ਰੱਖ ਲਏ ਫਿਰ ਸਾਡੇ ਸਿਆਸਤਦਾਨਾਂ ਨਾਰਾਜ਼ ਹੋ ਜਾਣ। ਸੋ ਸਾਰੀਆਂ ਚੀਜ਼ਾਂ ਸੋਚ ਵਿਚਾਰ ਕੇ ਚੱਲਿਆ ਜਾਂਦਾ। ਪਰ ਇੱਥੇ ਇਹਨਾਂ ਨੇ ਖੁੱਲੇ ਰੂਪ ਦੇ ਵਿੱਚ SC/ST ਐਕਟ ਦੇ ਵਿੱਚ ਜਿਹੜੇ ਬਦਲਾਅ ਕੀਤੇ ਉਹਨਾਂ ਦੀ ਮੁਖਾਲਫਤ ਕੀਤੀ ਹੈ। ਇਹ ਇੱਕ ਮੈਂ ਕਹੂੰਗਾ ਕਿ ਨਵੀਂ ਗੱਲ ਹੋਈ ਹੈ। ਉਹਦਾ ਵੈਸੇ ਇਹਨਾਂ ਦੀ ਜਿਹੜੀ ਗੱਲ ਆ ਉਹਦੇ ਨਾਲ ਮੈਂ ਵੀ ਮੁਤਫਿਕ ਹਾਂ, ਮੈਂ ਵੀ ਸਹਿਮਤ ਹਾਂ ਇਸ ਚੀਜ਼ ਦੇ ਨਾਲ ਕਿ ਜਦੋਂ ਤੁਹਾਡੇ ਕੋਲ CRPC ਹੈਗੀ ਆ, ਤੁਹਾਨੂੰ ਫਾਲਸ ਸ਼ਿਕਾਇਤ ਕਰਨ ਤੋਂ ਬਾਅਦ ਜੇ ਸਾਬਤ ਹੋ ਜਾਂਦੀ ਹੈ ਫਾਲਸ ਸ਼ਿਕਾਇਤ, ਤਾਂ ਤੁਹਾਨੂੰ ਇੱਕ ਟ੍ਰਾਇਲ ਦਾ ਸਾਹਮਣਾ ਕਰਨਾ ਪੈਂਦਾ, 382 ਧਾਰਾ ਵੀ ਲੱਗਦੀ ਆ। ਸੋ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਕਾਨੂੰਨ ਹੈਗਾ ਕਿ ਜੇ ਕੋਈ ਝੂਠੀ ਸ਼ਿਕਾਇਤ ਕਿਸੇ ਦੇ ਖਿਲਾਫ ਕਰਦਾ ਤਾਂ ਉਹਦੇ ਤੇ ਉਲਟਾ ਇੱਕ ਮੁਕੱਦਮਾ ਦਰਜ ਹੋ ਜਾਂਦਾ, ਉਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਹੈ, ਸਜ਼ਾ ਦੀ ਮੱਦ ਹੈ, ਸਜ਼ਾ ਦਾ ਪ੍ਰਬੰਧ ਹੈ, ਜੁਰਮਾਨੇ ਦਾ ਪ੍ਰਬੰਧ ਹੈ। ਜਦੋਂ ਸਾਰਾ ਕੁਛ ਹੈ ਸੀ ਤੇ ਪੰਗਾ ਖੜਾ ਕਰਨ ਦੀ ਜ਼ਰੂਰਤ ਕੀ ਸੀ? ਪਰ ਸ਼ਾਇਦ ਪੰਗਾ ਖੜਾ ਕਰਨਾ ਇਸ ਸਮੇਂ ਰਾਜਨੀਤੀ ਦੀ ਮੰਗ ਸੀਗੀ। ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਸੁਪਰੀਮ ਕੋਰਟ ਅਟਾਲਿਆ, ਉਹ ਕਹਿੰਦੇ ਆ ਕਿ ਅਸੀਂ ਆਪਣਾ ਫੈਸਲਾ ਜਿਹੜਾ ਉਹਦੇ ਤੇ ਰੋਕ ਨਹੀਂ ਲਾਉਣੀ, ਔਰ ਐਸੀ ਵੀ ਗੁੰਜਾਇਸ਼ ਘਟਿਆ ਕਿ ਇਹ ਅੱਗੇ ਜਾ ਕੇ ਸੁਪਰੀਮ ਕੋਰਟ ਆਪਣਾ ਦਿੱਤਾ ਹੋਇਆ ਫੈਸਲਾ ਬਦਲੂਗੀ। ਤਾਂ ਹੋਣਾ ਕੀ ਹੈ ਕਿ ਸ਼ਾਇਦ ਆਰਡੀਨੈਂਸ ਲਿਆ ਕੇ ਭਾਰਤੀ ਜਨਤਾ ਪਾਰਟੀ ਇਸ ਮਾਮਲੇ 'ਚ ਇੱਕ ਨਵੀਂ ਤਰ੍ਹਾਂ ਦੀ ਖੇਡ ਖੇਡਣ 'ਚ ਕਾਮਯਾਬ ਹੋ ਜਾਵੇ। ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੁੱਖ ਚੋਣ ਕਮਿਸ਼ਨਰ ਖਿਲਾਫ ਚੱਲ ਰਿਹਾ ਮਾਮਲਾ, ਭਾਜਪਾ ਸਰਕਾਰ ਨੇ ਚੁੱਪ ਚੁਪੀਤੇ ਬੰਦ ਕਰ ਦਿੱਤਾ। ਦੇਖੋ, ਇਹ ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ ਸੀ ਪਿੱਛੇ ਜੇ, ਜਿਨ੍ਹਾਂ ਨੂੰ ਆਪਾਂ ਬਾਈ ਇਲੈਕਸ਼ਨ ਕਹਿ ਦਿੰਦੇ ਆ। 2 ਸੀਟਾਂ ਸੀਗੀਆਂ, ਮੈਨੂੰ ਜਿੱਥੋਂ ਤੱਕ ਯਾਦ, ਇੱਕ ਤੇ ਕੁਲਾਰਾ ਸੀਗੀ, ਇੱਕ ਮੰਗਾਵਲੀ ਸੀ। ਇਹ ਹਾਰ ਗਏ ਸਨ। ਪਰ ਉੱਥੇ ਜਦੋਂ ਇਲੈਕਸ਼ਨ ਚੱਲਦਾ ਪਿਆ ਸੀਗਾ, ਦੱਸਦੇ ਆ ਕਿ ਚੱਲਦੇ ਇਲੈਕਸ਼ਨ ਦੇ ਦੌਰਾਨ ਹੀ ਜਿਹੜੀ OP ਰਾਵਤ ਦੇ ਖਿਲਾਫ ਇੱਕ ਸ਼ਿਕਾਇਤ ਸੀ, ਜਾਂ ਸ਼ਿਕਾਇਤ ਕਹਿ ਲਓ ਜਾਂ ਇੱਕ ਮਾਮਲਾ ਕਹਿ ਲਓ, ਉਹ ਸ਼ਿਕਾਇਤ ਜਿਹੜੀ ਸੀ ਉਹ ਖਤਮ ਕਰ ਦਿੱਤੀ ਗਈ, ਮਾਮਲਾ ਖਤਮ ਕਰ ਦਿੱਤਾ ਹੈ। ਇਹ ਮਾਮਲਾ ਸਾਲ 2019 ਦਾ ਸੀਗਾ ਤੇ ਇੱਕ ਸੰਗਠਨ ਨੇ ਇਹਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀਗਾ। ਮਾਮਲਾ ਕੁਛ ਇਹੋ ਜਿਹਾ ਸੀਗਾ ਕਿ ਸੁਪਰੀਮ ਕੋਰਟ ਨੇ ਔਰ ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ, ਜਿਵੇਂ ਬਘੇਲ ਤੇ ਬਾਗੜੀ ਜਾਤੀ ਸੀਗੀ ਜਿਹੜੀ, ਇਹਨਾਂ ਨੂੰ ਅਨੁਸੂਚਿਤ ਜਾਤੀ 'ਚ ਸ਼ਾਮਲ ਨਹੀਂ ਕਰਨ ਦਾ ਫੈਸਲਾ ਕੀਤਾ ਸੀ। ਤਾਂ OP ਰਾਵਤ ਨੇ ਹੁਕਮ ਜਾਰੀ ਨਹੀਂ ਕੀਤੇ ਅੱਗੇ, ਔਰ ਜਿਹੜੀਆਂ ਇਹ ਜਾਤੀਆਂ ਸੀ ਇਹਨਾਂ ਨੂੰ ਰਿਜ਼ਰਵੇਸ਼ਨ ਦਾ ਫਾਇਦਾ ਦਿੱਤਾ, ਕਿਉਂਕਿ ਉਹ ਉਸ ਸਮੇਂ ਉੱਥੇ ਇੱਕ ਇਸ ਤਰ੍ਹਾਂ ਦੇ ਵਿਭਾਗ ਦੇ ਵਿੱਚ ਕੰਮ ਕਰਦੇ ਪਏ ਸਨ, ਇੱਕ ਵਿਭਾਗ ਦੇ ਹੈਡ ਸਨ ਜੋ ਇਹਨਾਂ ਸਾਰੇ ਮਸਲਿਆਂ ਨੂੰ ਦੇਖਦਾ ਸੀਗਾ। ਤਾਂ ਇਹ ਸ਼ਿਕਾਇਤ ਕੀਤੀ ਗਈ ਕਿ ਜਦੋਂ ਹੁਕਮ ਹੋ ਚੁੱਕੇ ਆ ਉਤੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਕਿ ਇਹਨਾਂ ਜਾਤੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਨਹੀਂ ਦਿੱਤਾ ਜਾ ਸਕੂਗਾ, ਤਾਂ ਇਹਨਾਂ ਨੇ ਉਹ ਲਾਭ ਜਿਹੜਾ ਦਿੱਤਾ, ਇਹਨਾਂ ਤੇ ਸਿੱਧੇ ਤੌਰ ਤੇ ਮਾਮਲਾ ਬਣਦਾ। ਤਾਂ ਹੁਣ ਹੋਇਆ ਕੀ ਆ ਕਿ ਚੱਲਦੀ ਚੋਣ ਦੇ ਵਿੱਚ ਹੀ ਦੱਸਦੇ ਆ ਕਿ ਇਹ ਜਿਹੜੀ ਸ਼ਿਕਾਇਤ ਸੀਗੀ ਵਾਪਸ ਕੀਤੀ ਗਈ ਹੈ ਸਰਕਾਰ ਵੱਲੋਂ।
ਔਰ ਇਹਨਾਂ ਦਿਨਾਂ ਦੇ ਵਿੱਚ ਚਰਚਾ ਚੱਲਦਾ ਸੀਗਾ, ਚਰਚਾ ਇਸ ਗੱਲ ਨੂੰ ਲੈ ਕੇ ਚੱਲਦਾ ਸੀਗਾ ਕਿ ਓਪੀ ਰਾਵਤ ਮੱਧ ਪ੍ਰਦੇਸ਼ ਦੇ ਵਿੱਚ ਕਾਫੀ ਜ਼ਿਆਦਾ ਸਖਤਾਈ ਦਿਖਾ ਰਹੇ ਆ ਜੀ। ਉਦੋਂ ਇਸ ਗੱਲ ਦਾ ਨਹੀਂ ਸੀ ਪਤਾ ਕਿ ਜਿਹੜੀ ਸਖਤਾਈ ਹੈ ਉਹ ਕਾਹਦੇ ਲਈ ਵਿਖਾਈ ਜਾ ਰਹੀ ਹੈ। ਹੁਣ ਪਤਾ ਲੱਗ ਗਿਆ ਕਿ ਉਸ ਸਖਤਾਈ ਦੇ ਪਿੱਛੇ ਰਾਜਨੀਤੀ ਸੀਗਾ। ਇੱਕ ਹੱਥ ਦੇ ਇੱਕ ਹੱਥ ਲੈ ਵਾਲੀ ਖੇਡ ਹੋ ਸਕਦੀ ਹੈ, ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਵੋਟਰ ਲਿਸਟ ਦੀ ਗੜਬੜੀ ਨਿਕਲ ਆਈ ਸੀ ਬਹੁਤ ਵੱਡੇ ਪੱਧਰ ਤੇ। 20,000 ਐਸੀ ਵੋਟ ਸੀਗੀ ਜਿਵੇਂ ਨਾਂ ਵੱਖੋ ਵੱਖਰੇ ਸੀਗੇ ਤੇ ਬਹੁਤੀਆਂ ਵੋਟਰ ਸੂਚੀਆਂ ਦੇ ਵਿੱਚ ਫੋਟੋ ਇੱਕੋ ਹੀ ਤੁਰੀ ਆਉਂਦੀ ਸੀ, ਜਾਂ ਇੱਕੋ ਨਾਂ ਦੇ ਅੱਗੇ ਫੋਟੋ ਵੱਖੋ ਵੱਖਰੀਆਂ ਤੁਰੀਆਂ ਆਉਂਦੀਆਂ ਸੀਗੀਆਂ। ਤਾਂ ਕਾਂਗਰਸ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੂਚੀਆਂ ਕੱਢ ਲਈਆਂ ਸੀ ਉੱਥੋਂ। ਤਾਂ ਹੁਣ ਇਹ ਮਾਮਲਾ ਜਿਹੜਾ ਉਹ ਇੱਥੇ ਨਿਪਟ ਗਿਆ ਤੇ ਸਿਮਟ ਗਿਆ, ਕਿਉਂਕਿ ਓਪੀ ਰਾਵਤ ਸਾਹਿਬ ਤੇ ਕਹਿੰਦੇ ਕਿ ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਜੀ ਚੇਤਾ ਨਹੀਂ ਗਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ, ਕਿ ਕੋਈ ਮੇਰੇ ਖਿਲਾਫ ਇਹੋ ਜਿਹਾ ਮਾਮਲਾ ਵੀ ਚੱਲਦਾ ਸੀਗਾ। ਮੱਧ ਪ੍ਰਦੇਸ਼ ਸਰਕਾਰ ਜਿਹੜੀ ਹੈ ਉਹ ਕਹਿੰਦੀ ਜੇ ਆਪਾਂ ਬਸ ਕਰ ਦਿੱਤਾ ਆਪਾਂ। ਔਰ ਓਪੀ ਰਾਵਤ ਨੇ ਉਹਨਾਂ ਦਿਨਾਂ ਦੇ ਵਿੱਚ ਕਾਫੀ ਸਖਤੀ ਕੀਤੀ ਸੀਗੀ, ਇੱਥੋਂ ਤੱਕ ਕਹਿ ਦਿੱਤਾ ਸੀ ਸ਼ਿਵਰਾਜ ਸਿੰਘ ਚੌਹਾਨ ਨੂੰ ਕਿ ਸੰਭਲ ਕੇ ਬੋਲ ਜਰਾ, ਤੇਰੀ ਜ਼ੁਬਾਨ ਬਹੁਤ ਲੰਬੀ ਹੋ ਰਹੀ ਹੈ। ਵੈਸੇ ਆ ਸ਼ਬਦ ਇਸਤੇਮਾਲ ਤੇ ਨਹੀਂ ਸੀ ਕੀਤਾ, ਪਰ ਕਹਿਣ ਦਾ ਮਤਲਬ ਇਹੋ ਹੀ ਸੀਗਾ ਕਿ ਸਮਾਗਮਾਂ ਦੇ ਵਿੱਚ ਤੂੰ ਬਹੁਤ ਉਲਟ ਬੋਲਦਾ, ਥੋੜਾ ਜਿਹਾ ਸੰਭਲ ਕੇ ਬੋਲ। ਤਾਂ ਉਹ ਸਖਤੀ ਕਿਤੇ ਨਾ ਕਿਤੇ ਦੂਸਰਿਆਂ ਨੂੰ ਨਰਮ ਕਰਦੀ ਜਾਂਦੀ ਆ। ਖੈਰ ਇਹ ਸਭ ਕੁਛ ਚੱਲਦਾ। ਵੈਸੇ ਵੀ ਭਾਰਤੀ ਜਨਤਾ ਪਾਰਟੀ 'ਚ ਅੱਜ ਕੱਲ੍ਹ ਕਦੇ ਘਰ ਵਾਪਸੀ ਲਹਿਰ ਚੱਲ ਪੈਂਦੀ, ਕਦੇ ਸ਼ੁੱਧੀਕਰਨ ਵਾਲੀ ਲਹਿਰ ਚੱਲ ਪੈਂਦੀ ਆ। ਹੁਣ ਸ਼ੁੱਧੀਕਰਨ ਵਾਲੀ ਲਹਿਰ ਚੱਲੀ ਆ। ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਿੱਚ ਇੱਕ ਇਹਨਾਂ ਦਾ ਮੰਤਰੀ ਹੁੰਦਾ ਸੀ ਚਿਨਮਯਾਨੰਦ ਸਾਹਿਬ ਵੀ ਆ। ਸਾਹਿਬ ਤੁਹਾਨੂੰ ਪਤਾ ਇਹਨਾਂ ਦੇ ਮੰਤਰੀ ਮੰਡਲ 'ਚ ਰਹਿੰਦੇ ਹੀ ਆ। ਉਸ ਸਾਹਿਬ ਤੇ 2011 ਦੇ ਵਿੱਚ ਰੇਪ ਦਾ ਮਾਮਲਾ ਦਰਜ ਹੋਇਆ ਸੀਗਾ। ਯੋਗੀ ਆਦਿੱਤਿਆਨਾਥ ਦੀ ਅਪਾਰ ਕਿਰਪਾ ਸਦਕਾ ਉਹ ਵੀ ਮਾਮਲਾ ਖਤਮ ਕੀਤਾ ਜਾ ਰਿਹਾ। ਜਿੱਦਾਂ ਮੁਜ਼ੱਫਰਨਗਰ ਦੇ ਦੰਗੇ ਸੀਗੇ ਨਾ ਜਿਹੜੇ, ਉਹਨਾਂ ਦੇ ਵਿੱਚ ਇਹਨਾਂ ਦੇ ਬੰਦੇ ਫਸੇ ਹੋਏ ਸੀ, ਜਿੱਦਾਂ ਉਹਨਾਂ ਦੇ ਕੇਸ ਵਾਪਸ ਲਏ ਜਾ ਰਹੇ ਆ, ਤਾਂ ਓਦਾਂ ਠੀਕ ਚਿਨਮਯਾਨੰਦ ਦੇ ਖਿਲਾਫ ਜਿਹੜਾ ਰੇਪ ਦਾ ਕੇਸ ਸੀ ਉਹ ਵੀ ਵਾਪਸ ਲਿਆ ਜਾ ਰਿਹਾ। ਤਾਂ ਇਹ ਸ਼ੁੱਧੀਕਰਨ ਦੀ ਮੁਹਿੰਮ ਆ। ਇਹਦੇ ਵਿੱਚ ਹੋ ਸਕਦਾ 2-4 ਛਿੱਟੇ ਆ ਜਿਹੜੇ ਉਹ ਇੱਧਰ ਮੁੱਖ ਚੋਣ ਕਮਿਸ਼ਨਰ ਤੇ ਵੀ ਸੁੱਟਦੇ ਹੋਣੇ ਨਾ, ਕਿ ਸ਼ੁੱਧ ਹੋ ਜਾਏਗਾ। ਜੀ ਜੀ ਜੀ। ਅਗਲੀ ਗੱਲ ਕਰਦੇ ਆਪਾਂ ਮਿੰਟੂ ਜੀ ਵੀ ਕਠੂਆ ਗੈਂਗ ਰੇਪ ਦੇ ਦੋਸ਼ੀਆਂ ਦੀ ਹਿਮਾਇਤੀ ਜਿਹੜੇ ਵਕੀਲ ਆ ਉਹਨਾਂ ਦੀ ਜਿਹੜੀ ਸ਼ਾਮਤ ਆਈ ਆ। ਦੇਖੋ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸੰਗਿਆਨ ਲੈਂਦੇ ਆ, ਸੁਮੋਟੋ ਲੈਂਦੇ ਆ। ਜਿਹੜਾ ਬਾਰ ਕੌਂਸਲ ਆਫ ਇੰਡੀਆ, ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਹੈ, ਜੰਮੂ ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ, ਇਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਔਰ ਇਹ ਜਿਹੜਾ ਨੋਟਿਸ ਆ ਉਹ ਇਸ ਕਰਕੇ ਲਿਆ ਗਿਆ, ਤੁਹਾਨੂੰ ਪਤਾ ਹੀ ਆ ਕਿ ਉੱਥੇ ਵਕੀਲਾਂ ਨੇ ਵੀ ਖੁਦ ਪ੍ਰੋਟੈਸਟ ਕੀਤਾ ਸੀਗਾ ਦੋਸ਼ੀਆਂ ਦੇ ਹੱਕ ਦੇ ਵਿੱਚ। ਔਰ ਇੱਥੋਂ ਤੱਕ ਕਿ ਪਹਿਲੇ ਦਿਨ ਚਾਰਜਸ਼ੀਟ ਫਾਈਲ ਨਹੀਂ ਸੀ ਹੋਣ ਦਿੱਤੀ। ਜਦੋਂ ਚਾਰਜਸ਼ੀਟ ਫਾਈਲ ਹੋਣ ਆਈ ਸੀ ਅਦਾਲਤ ਦੇ ਵਿੱਚ, ਉਹਨਾਂ ਨੇ ਇਹਦਾ ਜ਼ਬਰਦਸਤ ਪ੍ਰੋਟੈਸਟ ਕੀਤਾ ਸੀਗਾ ਕਿ ਕ੍ਰਾਈਮ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਧੱਕਾ ਮੁੱਕੀ ਉੱਥੋਂ ਖਾ ਕੇ ਵਾਪਸ ਚਲੇ ਗਈ ਸੀ। ਦੂਜੇ ਦਿਨ ਆਏ ਤਾਂ 6 ਘੰਟੇ ਜੂਝਣ ਤੋਂ ਬਾਅਦ CJI ਕੋਲ ਜਾ ਕੇ ਇਹਨਾਂ ਨੇ ਆਪਣੀ ਉਹ ਚਾਰਜਸ਼ੀਟ ਜਿਹੜੀ ਹੈ ਫਾਈਲ ਕੀਤੀ ਸੀ। ਹੁਣ ਸੁਪਰੀਮ ਕੋਰਟ ਨੇ ਨੋਟਿਸ ਲਿਆ। ਨੋਟਿਸ ਲੈਣਾ ਵੀ ਬਣਦਾ ਸੀਗਾ, ਕਿਉਂਕਿ ਦੇਖੋ ਜੋ ਕਠੂਆ ਦੇ ਵਿੱਚ ਹੋਇਆ ਉਹ ਤੇ ਪੂਰੇ ਦੇਸ਼ ਲਈ ਹੀ ਸ਼ਰਮਨਾਕ ਆ ਕਿ ਅਸੀਂ ਇੱਕ ਐਸੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਬੱਚੀ ਨੂੰ ਏਡੀ ਫਿਰਕੂ ਨਫ਼ਰਤ ਦੇ ਨਾਲ ਨੋਚਿਆ ਜਾਂਦਾ ਕਿ ਖਬਰ ਸੁਣ ਕੇ ਬੰਦਾ ਕੰਬ ਜਾਂਦਾ। ਤੇ ਜਿਨ੍ਹਾਂ ਦੇ ਨਾਲ ਵਾਪਰੀ ਆ ਜਾਂ ਜਿਹਦੇ ਨਾਲ ਵਾਪਰੀ ਆ ਉਹਨਾਂ ਕਿੱਦਾਂ ਪਿੰਡੇ ਤੇ ਹੰਢਾਈ ਹੋਊਗੀ, ਤੁਸੀਂ ਆਪ ਅੰਦਾਜ਼ਾ ਲਾ ਲਓ। ਸ਼ਰਮ ਵਾਲੀ ਗੱਲ ਆ। ਪਰ ਉਹ ਤੋਂ ਵੀ ਸ਼ਰਮ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਹਮੇਸ਼ਾ ਇੱਕ ਨਾਰਾ ਬੁਲੰਦ ਕਰਦੇ ਆ ਕਿ ਭਾਈ ਕਾਨੂੰਨ ਤੇ ਯਕੀਨ ਰੱਖੋ, ਕਾਨੂੰਨ ਤੋਂ ਉੱਤੇ ਕੋਈ ਨਹੀਂ, ਸੰਵਿਧਾਨ ਤੋਂ ਉੱਤੇ ਕੋਈ ਨਹੀਂ, ਤੇ ਕੀ ਹੁਣ ਉਹਨਾਂ ਦਾ ਆਪਣਾ ਹੀ ਨਿਆਂ ਤੋਂ ਕਾਨੂੰਨ ਤੋਂ ਭਰੋਸਾ ਡੋਲ ਗਿਆ। ਇਹਨਾਂ ਨੂੰ ਭਰੋਸਾ ਰੱਖਣਾ ਚਾਹੀਦਾ ਨਾ ਕਿ ਜਿਹੜੀਆਂ ਅਦਾਲਤਾਂ ਦੇ ਵਿੱਚ ਵਕਾਲਤ ਕਰਦੇ ਆ ਉਹ ਅਦਾਲਤਾਂ ਨਾਇਨਸਾਫੀ ਨਹੀਂ ਕਰਦੀਆਂ। ਜੇ ਉਹ ਦੋਸ਼ੀ ਬੇਦੋਸ਼ੀ ਆ ਉਹ ਆਪਣੇ ਘਰਾਂ ਨੂੰ ਪਰਤ ਜਾਣਗੇ, ਨਹੀਂ ਤੇ ਜਿੱਥੇ ਉਹਨਾਂ ਨੇ ਪਹੁੰਚਣਾ ਕਾਨੂੰਨ ਪਹੁੰਚਾ ਦਊਗਾ ਉਹਨਾਂ ਨੂੰ। ਫਿਰ ਕਾਹਲੀ ਕਾਤੋਂ, ਮਾਰਾਮਾਰੀ ਕਾਤੋਂ ਆ? ਲੱਖਾਂ ਲੋਕ ਹੋਰ ਵੀ ਤੇ ਜਿਹਨਾਂ ਦੇ ਵਿੱਚ ਪੈ ਹੀ ਆ ਨਾ, ਉਹ ਵੀ ਤੇ ਆਪਣਾ ਟਰਾਇਲ ਫੇਸ ਕਰਨੀ ਡਏ ਆ। ਇਹ ਕਾਹਲੀ ਕਿਉਂ, ਕਾਤੋਂ? ਔਰ ਜਿਸ ਤਰੀਕੇ ਦੇ ਨਾਲ ਦੇਖੋ ਉਹ ਪੀੜਤਾ ਦੀ ਵਕੀਲ ਨੂੰ ਧਮਕਾਇਆ ਜਾ ਰਿਹਾ ਕਿ ਤੂੰ ਆਪਣੇ ਕੇਸ ਤੋਂ ਅਲੱਗ ਹੋ ਜਾ, ਤੂੰ ਕੀ ਲੈਣਾ, ਇਹ ਹੈ ਉਹ ਹੈ ਜੋ ਹੈ। ਫਿਰ ਤਿਰੰਗਾ ਜਿਹੜੀਆਂ ਉੱਥੇ ਰੈਲੀਆਂ ਕੱਢੀਆਂ ਜਾ ਰਹੀਆਂ, ਤਿਰੰਗਾ ਯਾਤਰਾ ਕੱਢੀਆਂ ਜਾ ਰਹੀਆਂ, ਉਹ ਤੇ ਚਲੋ ਸਿਆਸੀ ਪੱਖ ਆ। ਹੁਣ PDP ਹੈ ਜਿਹੜੀ ਉਹ ਆਪਣੇ ਪੱਧਰ ਤੇ ਆਪਣਾ ਵੋਟ ਬੈਂਕ ਪੱਕਾ ਕਰਦੀ ਪਈ, ਭਾਰਤੀ ਜਨਤਾ ਪਾਰਟੀ ਉੱਥੇ ਆਪਣਾ ਵੋਟ ਬੈਂਕ ਪੱਕਾ ਕਰਦੀ ਪਈ ਹੈ, ਕਿਉਂਕਿ ਅਗਲੇ ਸਾਲ ਇਹਨਾਂ ਨੇ ਇਲੈਕਸ਼ਨ 'ਚ ਜਾਣਾ। ਔਰ ਇਹਨਾਂ ਦਾ ਜਿਹੜਾ ਅਲਾਇੰਸ ਆ ਉਹ ਲਗਭਗ ਹੁਣ ਆਖਰੀ ਦਮ ਤੇ ਪਹੁੰਚ ਗਿਆ।
बिल्कुल आखिरी साहां ते आ। ਤਾਂ ਇਹਨਾਂ ਨੇ ਤੇ ਆਪਣੀ ਵੋਟ ਦੀ ਖੇਤੀ ਕਰਨੀ ਹੈ, ਪਰ ਵਕੀਲਾਂ ਨੇ ਜੋ ਕੀਤਾ ਮੇਰੇ ਖਿਆਲ ਦੇ ਨਾਲ ਉਹ ਪੇਸ਼ੇ ਦੇ ਨਾਲ ਹੀ ਨਾ ਇਨਸਾਫੀ ਹੈ। ਉਹ ਪੇਸ਼ਾ ਜਿਹੜਾ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਕਰਦਾ। ਇਹਨਾਂ ਨੇ ਵਕੀਲਾਂ ਨੇ ਵੈਸੇ ਉਹ ਕਨ੍ਹਈਆ ਵਾਲੇ ਮਾਮਲੇ ਦੇ ਵਿੱਚ ਵੀ ਬਹੁਤ ਘਟੀਆ ਰੋਲ ਅਦਾ ਕੀਤਾ ਸੀ, ਤੁਹਾਨੂੰ ਯਾਦ ਹੋਣਾ। ਹਾਲਾਂਕਿ ਉਸ ਤੋਂ ਬਾਅਦ ਜੋ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੀ ਹੈ ਕਿ ਕਨ੍ਹਈਆ ਦੇ ਖਿਲਾਫ ਚਾਰਜਸ਼ੀਟ ਹੀ ਨਹੀਂ ਫਾਈਲ ਕੀਤੀ ਸੀ ਜਾ ਕੇ ਦਿੱਲੀ ਪੁਲਿਸ ਨੇ, ਕਿਉਂਕਿ ਉਹਨਾਂ ਦੇ ਕੋਲ ਸਬੂਤ ਹੀ ਨਹੀਂ ਸੀ ਬਣਦੇ। ਇੱਥੋਂ ਤੱਕ ਕਿ ਜਿਹੜੀ ਵੀਡੀਓ ਦੇ ਆਧਾਰ ਤੇ ਵਕੀਲਾਂ ਨੇ ਚੱਪਲਾਂ ਮਾਰੀਆਂ ਸੀ, ਉਹ ਵੀਡੀਓ ਬਾਰੇ ਵੀ ਇਹ ਗੱਲ ਸਾਹਮਣੇ ਆਈ ਕਿ ਉਹ ਵੀਡੀਓ ਡਾਕਟਰੇਟ ਕੀਤੀ ਗਈ ਸੀਗੀ, ਛੇੜਛਾੜ ਦਾ ਸ਼ਿਕਾਰ ਕੀਤੀ ਗਈ ਸੀਗੀ। ਤਾਂ ਇਹ ਸਭ ਕੁਛ ਜਿਹੜਾ ਵਾਪਰਿਆ ਸ਼ਰਮਨਾਕ ਹੈ ਜੰਮੂ ਦੇ ਵਿੱਚ। ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਉਹ ਦੁੱਖ ਵਾਲੀ ਇਹ ਆ ਕਿ ਵਕੀਲ ਜਿਹੜੇ ਆ ਉਹ ਦੋਸ਼ੀਆਂ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਉਂਦੇ। ਸੋ ਇਸੇ ਕਰਕੇ ਸੁਪਰੀਮ ਕੋਰਟ ਨੇ ਹੁਣ ਨੋਟਿਸ ਜਾਰੀ ਕੀਤੇ। ਨੋਟਿਸ ਜਾਰੀ ਹੋਣੇ ਵੀ ਚਾਹੀਦੇ ਆ, ਕਿਉਂਕਿ ਜੇ ਇਹ ਕਾਨੂੰਨ ਦੇ ਪੁਜਾਰੀ ਹੀ ਇਸ ਤਰ੍ਹਾਂ ਕਾਨੂੰਨ ਦੇ ਨਾਲ ਕਰਨਗੇ, ਖਿਲਵਾੜ ਕਰਨਗੇ, ਮਜ਼ਾਕ ਕਰਨਗੇ, ਫਿਰ ਦੂਸਰੇ ਕਾਨੂੰਨ ਨੂੰ ਕੀ ਸਮਝਣਗੇ। ਜ਼ਰੂਰੀ ਸੀਗਾ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਂਦਾ। ਹੁਣ ਦੇਖੋ ਕੀ ਬਣਦਾ। ਪਰ ਜੋ ਉੱਥੇ ਚੱਲਿਆ, ਇੱਕ ਤਾਂ ਵੈਸ਼ੀਆਂ ਨੇ ਜੋ ਕੀਤਾ ਉਹ ਸ਼ਰਮਨਾਕ ਆ, ਪਰ ਜੋ ਵੈਸ਼ੀਆਂ ਦੇ ਨਾਲ ਲੋਕ ਖੜ ਰਹੇ ਆ ਉਹ ਤੋਂ ਵੀ ਸ਼ਰਮਨਾਕ ਆ। ਜੀ 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 ਅਗਲੀ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦੇ ਵਿੱਚ ਸੂਬਾ ਸਰਕਾਰ ਵੱਲੋਂ ਕੀਤੀ ਜਿਹੜੀ ਇਹ ਗੱਲ ਆ, ਉਸ ਤੋਂ ਕਹਿੰਦੇ ਆ ਸਿੱਧੂ ਕਾਫੀ ਗੱਲ ਪਿਆ। ਦੇਖੋ ਇਹਨਾਂ ਨੇ ਜਾ ਕੇ ਕਿਹਾ ਸੀਗਾ ਸਰਕਾਰ ਨੇ ਕਿ ਭਾਈ ਨਵਜੋਤ ਸਿੱਧੂ ਦੀ ਸਜ਼ਾ ਜਿਹੜੀ ਉਹ 3 ਸਾਲ ਦੀ ਬਰਕਰਾਰ ਰੱਖ ਦਿਓ। ਔਰ ਜੋ ਨਵਜੋਤ ਸਿੱਧੂ ਕਹਿੰਦਾ ਕਿ ਭਾਈ ਮੈਂ ਕੰਮ ਨਹੀਂ ਕੀਤਾ, ਇਹ ਝੂਠ ਬੋਲਦਾ। ਸਰਕਾਰ ਨੇ ਕਹਿਣਾ ਪੈਣਾ ਸੀਗਾ, ਕਿਉਂਕਿ ਸਰਕਾਰ ਨੇ 2006 ਦੇ ਵਿੱਚ ਖੁਦ ਹਾਈ ਕੋਰਟ ਦੇ ਅੰਦਰ ਇੱਕ ਹਲਫਨਾਮਾ ਦਾਖਲ ਕੀਤਾ ਸੀਗਾ, ਜਿਹਦੇ ਚ ਇਹਨਾਂ ਨੇ ਸਿੱਧੂ ਦੀ ਸਜ਼ਾ ਦੀ ਮੰਗ ਕੀਤੀ ਸੀਗੀ। ਔਰ ਇਸ ਤੋਂ ਇਲਾਵਾ ਇਹ ਸਾਰੀਆਂ ਗੱਲਾਂ ਹਲਫਨਾਮੇ ਦੇ ਵਿੱਚ ਕਹੀਆਂ ਸੀਗੀਆਂ। ਹਲਫਨਾਮਾ ਹਾਈ ਕੋਰਟ ਚ ਦੇ ਕੇ ਸਰਕਾਰ ਹੁਣ ਸੁਪਰੀਮ ਕੋਰਟ ਚ ਕਿਵੇਂ ਬਦਲ ਸਕਦੀ ਹੈ? ਸਭ ਤੋਂ ਵੱਡੀ ਗੱਲ ਤੇ ਇਹ ਆ। ਇਹ ਤੇ ਅਣਜਾਣ ਤੋਂ ਅਣਜਾਣ ਬੰਦੇ ਨੂੰ ਪਤਾ ਕਿ ਇੱਕ ਥਾਂ ਤੇ ਹਲਫਨਾਮਾ ਦੇ ਕੇ ਦੂਜੀ ਥਾਂ ਤੇ ਤੁਹਾਨੂੰ ਉਹੀ ਤੋਤਾ ਰਟਣ ਲਾਉਣੀ ਪਵੇਗੀ, ਨਹੀਂ ਤੇ ਸੁਪਰੀਮ ਕੋਰਟ ਜਿਹੜੀ ਆ ਉਹ ਲੱਥੀ ਲਾਈ ਕਰ ਦੂਗੀ। ਪਰ ਉਹ ਤੋਂ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਨਵਜੋਤ ਸਿੱਧੂ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਥੋੜਾ ਕਲਪਿਆ ਨਜ਼ਰ ਆ ਰਿਹਾ। ਅੱਜ ਇਹ ਜਦੋਂ ਉੱਥੋਂ ਤੇਲੰਗਾਨਾ ਤੋਂ ਮੁੜਦਾ ਪਿਆ ਸੀਗਾ, ਦੱਸਦੇ ਆ ਕਿ ਪੱਤਰਕਾਰਾਂ ਦੇ ਜਦੋਂ ਮੁਖਾਤਬ ਹੋਇਆ ਤੇ ਭਾਰੀ ਜੀ ਆਵਾਜ਼ ਸੀਗੀ, ਜਿੱਦਾਂ ਕਿ ਬੋਲਦਾ ਉੱਲਰ ਕੇ ਪੈਂਦਾ ਪੱਤਰਕਾਰਾਂ ਦੀਆਂ ਆਰਲੀਆਂ ਜਿਹੀਆਂ ਨੂੰ। ਉਦਾਂ ਦੀ ਫੁਰਤੀ ਚੁਸਤੀ ਹੈ ਨਹੀਂ ਸੀ ਇਹਦੇ ਚ, ਢਿੱਲਾ ਜਿਹਾ ਸੀਗਾ ਕਿ ਏਦਾਂ ਲੱਗਦਾ ਸੀ ਜਿੱਦਾਂ ਨਵਜੋਤ ਸਿੱਧੂ ਨੂੰ ਤਾਪ ਚੜਿਆ ਹੋਵੇ। ਬਿਲਕੁਲ ਨਿਢਾਲ ਜਿਹਾ ਸੀਗਾ ਤੇ ਕਹਿੰਦਾ ਜੀ ਦੇਖੋ ਮੈਂ ਕੀ ਕਹਿ ਸਕਦਾ, ਜੋ ਸਰਕਾਰ ਨੇ ਉੱਤੇ ਕਿਹਾ ਉਹ ਕੈਪਟਨ ਦੱਸੇ ਜਾਂ ਐਡਵੋਕੇਟ ਜਨਰਲ ਦੱਸੇ, ਮੈਂ ਕੀ ਕਹਿ ਸਕਦਾ, ਮੈਂ ਕੀ ਕਹਿਣਾ। ਔਰ ਦੂਜੀ ਚੀਜ਼ ਉਹਨੇ ਆਖਿਆ ਕਿ ਮੇਰੇ ਨਾਲ ਭਾਈ ਜੋ ਹੋਈ ਆ ਉਹ ਮੇਰੇ ਅੰਦਰ ਹੀ ਹੈ, ਮੈਂ ਉਹਨੂੰ ਬਾਹਰ ਨਹੀਂ ਕੱਢਾਂਗਾ ਕਦੇ ਵੀ, ਔਰ ਮੈਂ ਇਹ ਬੋਝ ਆਪਣੇ ਮੋਢਿਆਂ ਤੇ ਆਪ ਚੁੱਕੂੰਗਾ, ਪਰ ਮੈਂ ਇਹ ਬੋਝ ਚੁੱਕਣ ਦੇ ਸਮਰੱਥ ਹਾਂ। ਉਹਨੇ ਇੱਥੋਂ ਤੱਕ ਕਿਹਾ, ਯਾਨੀ ਉਹ ਜੋ ਗੱਲ ਕਹਿੰਦਾ ਪਿਆ ਕਿ ਜਿਹੜੀ ਮੇਰੀ ਗੱਲ ਦਿਲ ਦੇ ਅੰਦਰ ਚੱਲਦੀ ਪਈ ਆ, ਮਨ ਦੇ ਅੰਦਰ ਚੱਲਦੀ ਪਈ ਹੈ, ਜਿਹੜਾ ਵਿਚਾਰ ਪ੍ਰਵਾਹ ਮੇਰੇ ਮਨ ਦੇ ਵਿੱਚ ਹੈ ਉਹ ਕਦੇ ਬਾਹਰ ਨਹੀਂ ਆਊਗਾ। ਇਹਦਾ ਮਤਲਬ ਹੈ ਕਿ ਵਿਚਾਰ ਪ੍ਰਵਾਹ ਜਿਹੜਾ ਉਹ ਥੋੜਾ ਜਿਹਾ ਬੇਪਰਵਾਹ ਹੋਇਆ ਪਿਆ ਇੱਧਰਲੇ ਪਾਸਿਓਂ। ਦੂਜੀ ਚੀਜ਼ ਇਹ ਆ ਕਿ ਇੱਕ ਖਬਰ ਇਹ ਵੀ ਆ ਰਹੀ ਸੀ ਕਿ ਨਵਜੋਤ ਸਿੱਧੂ ਨੇ ਸਵੇਰੇ ਤੇ ਇਹ ਵੀ ਕਿਹਾ ਕਿ ਮੇਰੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ। ਹਾਲਾਂਕਿ ਮੈਂ ਬਹੁਤ ਸਾਰੀਆਂ ਇੱਧਰਲੀਆਂ ਪੰਜਾਬੀ ਮੀਡੀਆ ਵਾਲੀਆਂ ਨਿਊਜ਼ ਪੋਰਟਲਸ ਦੇਖਦਾ ਪਿਆ ਸੀਗਾ, ਉਹਦੇ ਤਾਂ ਕਿਤੇ ਨਹੀਂ ਬਿਆਨ ਲੱਭਿਆ। ਪਰ ਕੌਮੀ ਮੀਡੀਆ, ਕਿਉਂਕਿ ਇਹ ਪੰਜਾਬ ਤੋਂ ਬਾਹਰ ਸੀਗਾ, ਕੌਮੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਉਹ ਚੱਲਦਾ ਪਿਆ। ਸੋ ਨਵਜੋਤ ਸਿੱਧੂ ਆਮ ਤੌਰ ਤੇ ਕੁਛ ਨਹੀਂ ਕਹਿ ਰਿਹਾ ਇਸ ਮਾਮਲੇ ਦੇ ਵਿੱਚ, ਪਰ ਅੰਦਰੋਂ ਅੰਦਰੀ ਜੋ ਉਹ ਕੁੜ ਕੇ ਥੋੜਾ ਬਹੁਤ ਭਾਵ ਕੱਢ ਰਿਹਾ, ਉਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿਤੇ ਨਾ ਕਿਤੇ ਸਿੱਧੂ ਕਲਪਿਆ ਪਿਆ। ਦੂਜੀ ਚੀਜ਼ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਆਪਣੀ ਮਜਬੂਰੀ ਦੀ ਆੜ ਦੇ ਵਿੱਚ ਵੀ ਦੋਗਲਾਪਣ ਕਰਦੀ ਪਈ ਆ। ਦੇਖੋ, ਇੱਕ ਤੇ ਇਹ ਆ ਕਿ ਨਵਜੋਤ ਸਿੱਧੂ ਨੂੰ ਜਿਹੜਾ ਕਿ ਹਾਈ ਕੋਰਟ ਤੋਂ ਸਜ਼ਾ ਯਾਫਤਾ, ਉਹਨੂੰ ਕੈਬਨਿਟ ਦੇ ਵਿੱਚ ਲੈਣਾ ਨਹੀਂ ਸੀ ਚਾਹੀਦਾ, ਨੈਤਿਕਤਾ ਦਾ ਤਕਾਜ਼ਾ ਇਹ ਆ। ਪਰ ਕਿਉਂਕਿ ਭਾਰਤੀ ਰਾਜਨੀਤੀ ਨਾਲ ਨੈਤਿਕਤਾ ਦੀ ਬਣਦੀ ਨਹੀਂ, ਕਦੇ ਬਣੀ ਨਹੀਂ, ਸੋ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ। ਪਰ ਦੂਜੀ ਚੀਜ਼ ਇਹ ਵੇਖੋ ਕਿ ਹੁਣ ਉਹਦੀ ਸਜ਼ਾ ਬਰਕਰਾਰੀ ਲਈ ਅਪੀਲ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਨੂੰ, ਔਰ ਦੂਜੇ ਪਾਸੇ ਕੀ ਹੋ ਰਿਹਾ ਕਿ ਉਹਨੂੰ ਮੰਤਰੀ ਦੇ ਅਹੁਦੇ ਤੇ ਬਰਕਰਾਰ ਰੱਖਿਆ ਜਾ ਰਿਹਾ। ਹੁਣ ਦੇਖੋ
ਜਿਹੜਾ ਬੰਦਾ ਮਰ ਜਾਂਦਾ ਜਾਂ ਜਿਹੜੇ ਬੰਦੇ ਦਾ ਕੋਈ ਹੋਰ ਸਰੀਰਕ ਜਾਂ ਆਰਥਿਕ ਨੁਕਸਾਨ ਹੁੰਦਾ ਉਹਦਾ ਕੇਸ ਲੜਦੀ ਆ ਸਰਕਾਰ। ਤੁਸੀਂ ਅਦਾਲਤਾਂ ਦੇ ਮੂਹਰੇ ਖੜ ਕੇ ਕਦੇ ਸੁਣਿਆ ਹੋਊਗਾ ਸਟੇਟ ਵਰਸਸ ਫਲਾਣਾ ਸਿੰਘ, ਸਟੇਟ ਵਰਸਸ ਫਲਾਣਾ ਕੁਮਾਰ। ਸਟੇਟ ਤੋਂ ਭਾਵ ਹੁੰਦਾ ਕਿ ਸਰਕਾਰ, ਉਹ ਮਾਮਲਾ ਸਰਕਾਰ ਦੇਖ ਰਹੀ ਹੈ। ਤਾਂ ਹੁਣ ਸਿੱਧੂ ਵਾਲੇ ਮਾਮਲੇ 'ਚ ਇਹ ਆ ਕਿ ਇੱਕ ਬੰਦਾ ਮਰਿਆ, ਇੱਕ ਪਰਿਵਾਰ ਉਜੜਿਆ, ਉਹਦਾ ਕੇਸ ਚੱਲ ਰਹੀ ਹੈ ਸਟੇਟ ਵਰਸਸ ਨਵਜੋਤ ਸਿੱਧੂ। ਹੁਣ ਸਟੇਟ ਉੱਥੇ ਜਾ ਕੇ ਪੀੜਤਾਂ ਲਈ ਨਿਆਂ ਦੀ ਮੰਗ ਕਰਦੀ ਆ, ਨਿਆਂ ਦੀ ਚਾਰਾਜੋਈ ਕਰਦੀ ਆ ਕਿ ਪੀੜਤ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ, ਇਹਨੂੰ 3 ਸਾਲ ਦੀ ਸਜ਼ਾ ਜਿਹੜੀ ਉਹ ਬਰਕਰਾਰ ਰੱਖ ਕੇ ਅੰਦਰ ਭੇਜਿਆ ਜਾਵੇ। ਤੇ ਦੂਜੇ ਪਾਸੇ ਉੱਥੇ ਪੀੜਤਾਂ ਲਈ ਨਿਆਂ ਮੰਗਿਆ ਜਾ ਰਿਹਾ, ਇੱਥੇ ਪੀੜਤਾਂ ਦੇ ਫੱਟਾਂ ਤੇ ਲੂਣ ਫੂਕਿਆ ਜਾ ਰਿਹਾ, ਕਿਉਂਕਿ ਉਸੇ ਬੰਦੇ ਨੂੰ ਮੰਤਰੀ ਦੀ ਕਲਗੀ ਦੇ ਨਾਲ ਨਵਾਜਿਆ ਹੋਇਆ। ਸੋ ਇਹ ਦੋਹਰਾ ਪੈਮਾਨਾ ਹੈ ਰਾਜਨੀਤੀ ਦਾ। ਰਾਜਨੀਤੀ ਤੇ ਵੈਸੇ ਇੱਥੋਂ ਦੀ ਕਈ ਵਾਰ ਇੰਨੀ ਥੱਲੇ ਚਲੇ ਜਾਂਦੀ ਆ ਕਿ ਗਟਰ ਦੀ ਗੰਦਗੀ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰਨ ਲੱਗ ਪੈਂਦੀ ਹੈ। ਪਰ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਟੋਟਲ ਹੀ ਮੈਂ ਕਹੂੰਗਾ ਕਿ ਦੋਗਲਾਪਨ ਆ ਕਿ ਇੱਕ ਪਾਸੇ ਪੀੜਤਾਂ ਲਈ ਨਿਆਂ ਔਰ ਦੂਜੇ ਪਾਸੇ ਪੀੜਤਾਂ ਦੇ ਜ਼ਖਮਾਂ ਤੇ ਲੂਣ, ਕਿਉਂਕਿ ਉਸੇ ਬੰਦੇ ਨੂੰ, ਜਿਸ ਬੰਦੇ ਨੂੰ ਉਹ ਦੋਸ਼ੀ ਮੰਨਦੀ ਹੈ, ਸਜ਼ਾ ਦੀ ਮੰਗ ਕਰਦੀ ਹੈ, ਉਸੇ ਬੰਦੇ ਨੂੰ ਉਹ ਮੰਤਰੀ ਦੀ ਕਲਗੀ ਲਾ ਕੇ ਦਿੰਦੀ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਹੁਣ ਹਜ਼ਾਰਾਂ ਨਵੇਂ ਅਧਿਆਪਕ ਤਿਆਰ ਹੋ ਚੁੱਕੇ ਆ ਤੇ ਕਿੱਥੇ ਐਡਜਸਟ ਕਰੂਗੀ ਇਹ ਸਰਕਾਰ ਹੁਣ ਇਹਨਾਂ ਨੂੰ? ਇਹਨਾਂ ਨੇ ਬੜੇ ਰਸਤੇ ਬੰਦ ਕੀਤੇ। ਪਹਿਲਾਂ ਯਾਦ ਹੋਣਾ ਤੁਹਾਨੂੰ JBT ਟੈਸਟ ਹੁੰਦਾ ਸੀ, JET ਟੈਸਟ ਹੁੰਦਾ ਸੀਗਾ, ਉਸ ਤੋਂ ਬਾਅਦ ਟੀਚਰ ਬਣ ਜਾਂਦਾ ਸੀਗਾ ਜੀ। ਉਦੋਂ ਬਾਅਦ ਫਿਰ ਇਹਨਾਂ ਨੇ ਅਧਿਆਪਕ ਯੋਗਤਾ ਟੈਸਟ ਲੈਣ ਦਾ ਇੱਕ ਜਾਨੀ ਫਾਟਕ ਲਾ ਦਿੱਤਾ ਕਿ ਥੋੜੇ ਜਿਹੇ ਬੰਦੇ ਲੰਘ ਸਕਣ ਇਸ ਫਾਟਕ ਨੂੰ। ਜਿਵੇਂ ਹੁੰਦਾ ਨਾ ਕਿ ਸਾਡੇ ਇੱਥੇ ਰੇਲਵੇ ਫਾਟਕ ਲੱਗ ਜਾਂਦਾ ਤੇ ਉਹ ਜਿਹੜੇ ਮੇਰੇ ਵਰਗੇ ਆ ਥੋੜੇ ਜਿਹੇ ਭਾਰੇ ਹੁੰਦੇ ਆ ਉਹਦੇ ਗਰੇਜ ਹੀ ਕਰਦੇ ਆ, ਥੱਲੇ ਮੋਟਰਸਾਈਕਲ ਕੀ ਲੰਘਾਉਣਾ, ਤੇ ਜਿਹੜੇ ਫੁਰਤੀਲੇ ਮੁੰਡੇ ਹੁੰਦੇ ਆ ਉਹ ਥੱਲੇ ਦੀ ਕੱਢ ਕੇ ਲੈ ਜਾਂਦੇ, ਯਾਨੀ ਚਿੰਦੇ ਹੀ ਲੰਘਦੇ ਆ। ਜਾਂ ਜਿਹੜੇ ਘਰੋਂ ਲੜ ਕੇ ਆਏ ਹੁੰਦੇ ਆ ਜਾਂ ਜਿਹਨਾਂ ਨੂੰ ਘਰੇ ਜਾਣ ਦਾ ਕੋਈ ਫਿਕਰ ਨਹੀਂ ਹੁੰਦਾ, ਉਹ ਥੱਲੇ ਵੀ ਲੰਘ ਜਾਂਦੇ ਚਲਿੰਦਾ। ਸੋ ਇੱਥੇ ਵੀ ਕਹਾਣੀ ਕੁਛ ਇਹੋ ਜਿਹੀ ਆ ਕਿ ਇੱਕ ਫਾਟਕ ਲਾਇਆ ਗਿਆ ਕਿ ਜਿਹੜੇ ਪੂਰੇ ਯੋਗ ਬੰਦੇ ਆ ਉਹੀ ਅੱਗੇ ਜਾਣ, ਬਾਕੀਆਂ ਨੂੰ ਸ਼ਾਨ ਦਿੱਤਾ ਜਾਵੇ। ਕਹਿਣ ਦਾ ਭਾਵ ਆ ਕਿ ਟੀਚਰ ਪੈਦਾ ਹੀ ਜ਼ਿਆਦਾ ਨਾ ਹੋਣ, ਗਿਣਤੀ ਦੇ ਹੋਣ, ਇਹ ਰੌਲਾ ਹੀ ਨਾ ਪਵੇ। ਪਰ ਫਿਰ ਵੀ ਬਾਵਜੂਦ ਇਸ ਦੇ ਦੱਸਦੇ ਆ ਕਿ ਹੁਣ 57,628 ਟੀਚਰ ਨਵੇਂ ਤਿਆਰ ਹੋ ਗਏ ਆ। ਆ ਜਿਹੜਾ ਨਵਾਂ ਰਿਜ਼ਲਟ ਆਇਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ, ਜਿਹਨੂੰ ਆਪਾਂ PSTET ਕਹਿ ਦਿੰਦੇ ਆ। ਸੋ ਇਹਦੇ ਵਿੱਚ ਜਿਹੜਾ ਇਹ ਟੀਚਰ ਤਿਆਰ ਹੋਏ ਆ, ਵੈਸੇ ਤੇ ਮੇਰੇ ਖਿਆਲ ਦੇ ਨਾਲ ਅੱਜ ਦੀ ਜੇ ਘੜੀ ਦੇਖੀਏ 43,523 ਆ, ਤਾਂ ਇਹ ਕੁੱਲ ਜਿਹੜੀ ਗਿਣਤੀ ਬਣ ਜਾਂਦੀ ਆ ਉਹ ਬਣ ਜਾਂਦੀ ਹੈ 57,628। ਹੋਰ ਪਹਿਲਾਂ ਵੀ ਟੀਚਰ ਹੈ ਜਿਹੜੇ ਉਹ ਵੀ ਨੌਕਰੀ ਦੀ ਕਤਾਰ ਦੇ ਵਿੱਚ ਆ। ਸੋ ਇੰਨੇ ਹਜ਼ਾਰਾਂ ਟੀਚਰ ਹੈ ਜਿਹੜੇ ਉਹ ਕਿੱਥੇ ਐਡਜਸਟ ਕੀਤੇ ਜਾਣਗੇ, ਕਿਉਂਕਿ ਜਿਹੜੇ ਪਹਿਲਾਂ ਦੇ 10-10 ਸਾਲਾਂ ਦੇ ਟੀਚਰ ਆ ਉਹਨਾਂ ਨੂੰ ਤਾਂ ਇਹ ਕਹਿੰਦੇ ਆ ਕਿ ਜਾਂ ਤੇ ਤੁਸੀਂ ਭਾਈ ਇਸੇ ਤਨਖਾਹ ਤੇ ਭਾਂਡੇ ਮਾਂਜੀ ਚੱਲੋ, ਤੇ ਜੇ ਤੁਸੀਂ ਰੈਗੂਲਰ ਹੋਣਾ ਜਾਂ ਆਪਣੀਆਂ ਤਨਖਾਹਾਂ ਹੋਰ ਵੀ ਵਧਾਉਣੀਆਂ ਤੇ ਫਿਰ ਤੁਸੀਂ 40,000 ਵਾਲੀ ਤਨਖਾਹ ਤੋਂ ਬੈਕ ਗੇਅਰ ਮਾਰ ਕੇ 10,000 ਤੇ ਆ ਜਾਓ, 3 ਸਾਲ ਉਧਰ ਲਵਾ ਦਿਓ, ਸਾਡਾ ਡੰਗ ਟਪਾ ਦਿਓ ਤੇ ਰੈਗੂਲਰ ਹੋ ਜਾਓ। ਉਹਨਾਂ ਨੂੰ ਜਿਹੜੇ 10-10 ਸਾਲ 11-11 ਸਾਲ ਪਹਿਲਾਂ ਸਰਵਿਸ ਕਰ ਚੁੱਕੇ ਆ ਉਹਨਾਂ ਨੂੰ ਤੇ ਚੱਜ ਨਾਲ ਇਹ ਨੌਕਰੀ ਕਰਾ ਨਹੀਂ ਰਹੇ। ਇਹਨਾਂ ਨਵਿਆਂ ਨੂੰ ਐਡਜਸਟ ਕਿੱਥੇ ਕਰਾਉਣਗੇ, ਬਹੁਤ ਵੱਡਾ ਸਵਾਲ ਆ। ਜੇ ਫਿਰ ਉਹ ਠੇਕੇ ਤੇ ਰੱਖਣੇ ਆ, ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਨਾ, ਫਿਰ ਉਹ ਧਰਨੇ ਲਵਾਉਣੇ ਆ ਉਹਨਾਂ ਤੋਂ, ਫਿਰ ਨਵੀਆਂ ਡਾਂਗਾਂ ਖਰੀਦੀਆਂ ਜਾਣਗੀਆਂ, ਫਿਰ ਉਹ ਡਾਂਗਾਂ ਭਰਾਈਆਂ ਜਾਣਗੀਆਂ, ਫਿਰ ਉਹ ਕਹਾਣੀ ਸਾਰੀ ਦੁਹਰਾਈ ਜਾਣੀ ਆ। ਤੇ ਫਿਰ ਫਾਇਦਾ ਕੀ ਆ? ਫਿਰ ਜਿਹੜਾ ਟੈਸਟ ਹੈ ਪੱਕੇ ਤੌਰ ਤੇ ਵੀ ਬੰਦ ਕਰ ਦੇਣਾ ਚਾਹੀਦਾ ਕਿ ਭਾਈ ਟੀਚਰ ਬਣੋ ਹੀ ਨਾ, ਕੋਈ ਜੋਬ ਨਹੀਂ ਸਾਡੇ ਕੋਲ। ਤਾਂ ਹੋਣਾ ਕੀ ਚਾਹੀਦਾ ਕਿ ਜਿਹੜਾ ਇੰਨੀ ਸਖਤ ਮੁਕਾਬਲੇਬਾਜ਼ੀ ਚੋਂ ਨਿਕਲਦਾ, ਤੁਸੀਂ ਦੇਖੋ ਨਾ ਰਾਜ ਕਰਨਵੀਰ ਸਿੰਘ ਜੀ, ਬੰਦਾ ਇੱਕ ਪਹਿਲੀ ਜਮਾਤ ਤੋਂ ਚੱਲਦਾ, ਹੁਣ ਕੱਚੀ ਪੱਕੀ ਪਹਿਲੀ ਪੱਕੀ ਤੇ ਹੈ ਨਹੀਂ ਜੀ, ਨਰਸਰੀ LKG UKG ਉਹ ਖੇਡ ਆ, ਤਾਂ ਉੱਥੋਂ ਚੱਲ ਕੇ ਏਡੀ ਸਖਤ ਮੁਕਾਬਲੇਬਾਜ਼ੀ ਚੋਂ ਲੰਘਦਾ ਕਿ ਇੱਕ ਟੈਸਟ ਉਹਨੂੰ ਅਧਿਆਪਕ ਯੋਗਤਾ ਟੈਸਟ ਕੱਢਣਾ ਪੈਂਦਾ, ਜਿਹਦੇ ਚ ਜਿਹੜੇ ਚੋਟੀ ਦੇ ਬੰਦੇ ਹੁੰਦੇ ਆ ਉਹ ਵੀ 60-70% ਜਿਹੜੇ ਰਹਿ ਜਾਂਦੇ ਆ ਪਿੱਛੇ। ਉਸ ਮੁਕਾਬਲੇਬਾਜ਼ੀ ਚੋਂ ਜਿਹੜਾ ਬੰਦਾ ਬਾਹਰ ਆਉਂਦਾ ਔਰ ਕਿੰਨਾ ਸਰਮਾਇਆ ਆਪਣੇ ਘਰ ਦਾ ਉਹ ਆਪਣੀ ਪੜ੍ਹਾਈ ਤੇ ਖਰਚ ਕਰਦਾ, ਉਸ ਤੋਂ ਬਾਅਦ ਜਿਹੜੀ ਉਹਦੀ ਤੈਅ ਯੋਗਤਾ ਉਹ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਜੋਬ ਨਾ ਮਿਲੇ, ਤੇ ਮੇਰੇ ਖਿਆਲ ਦੇ ਨਾਲ ਇਹ ਤਾਂ ਸਾਡੇ ਪ੍ਰਬੰਧ ਲਈ ਜਿੱਥੇ ਸਿਰੇ ਦੀ ਸ਼ਰਮ ਵਾਲੀ ਗੱਲ ਆ, ਉੱਥੇ ਦੂਜੇ ਬੰਦੇ ਲਈ ਜਿਹੜਾ ਬੰਦਾ ਸਾਰੀ ਜ਼ਿੰਦਗੀ ਆਪਣੀ ਪੜ੍ਹਾਈ ਦੇ ਮੈਂ ਕਹੂੰਗਾ ਕਿ ਨਾਮ ਕਰ ਚੁੱਕਾ, ਉਸ ਬੰਦੇ ਲਈ ਤੇ ਇਹ ਬਹੁਤ ਜ਼ਿਆਦਤੀ ਭਰੀ ਉਸ ਬੰਦੇ ਲਈ ਤੇ ਇਹ ਸਾਡੀ ਇੱਥੋਂ ਦੀ ਵਿਵਸਥਾ ਦੀ ਕਾਰਗੁਜ਼ਾਰੀ ਆ। ਜੀ
ਜੀ ਜੀ, ਬੰਦਾ ਜਾਊ ਤੇ ਜਾਊ ਕਿੱਧਰ। ਅਗਲੀ ਗੱਲ ਕਰਦੇ ਇੱਕ ਵਿਧਾਇਕ ਸਿਕੰਦਰ ਦੀ ਥਾਂ ਤੇ ਕਹਿੰਦੇ ਔਰੰਗਜ਼ੇਬ ਦੇ ਸੋਲੇ ਗਾਈ ਗਿਆ। ਦੇਖੋ ਇਹ ਹੋ ਜਾਂਦਾ, ਕਦੇ ਕਦੇ ਜ਼ੁਬਾਨ ਫਿਸਲ ਜਾਂਦੀ ਹੈ। ਸੁਖਬੀਰ ਬਾਦਲ ਵੀ ਤੇ ਇੱਕ ਵਾਰੀ ਇੱਥੇ ਕਹਿ ਹੀ ਗਿਆ ਸੀਗਾ, ਉਹ ਕਹਿੰਦਾ ਪੱਤਰਕਾਰਾਂ ਨੇ ਕਿਹਾ ਜੀ ਕਿ ਤੁਹਾਡੇ ਬੰਦੇ ਵੀ ਤੇ ਗੁੰਡਾ ਟੈਕਸ ਲੈਂਦੇ ਰਹੇ, ਉਹ ਕਹਿੰਦੇ ਸਾਡਾ ਬੰਦਾ ਇੰਨਾ ਹੀ ਨਹੀਂ ਸੀ ਲੈਂਦਾ। ਜ਼ੁਬਾਨ ਕਈ ਵਾਰੀ ਬਹੁਤ ਕੁਛ ਕਰਾ ਦਿੰਦੀ ਹੈ, ਤੁਹਾਨੂੰ ਪਤਾ ਹੀ ਆ। ਪਿੱਛੇ ਜੇ ਅਮਿਤ ਸ਼ਾਹ ਗਿਆ ਸੀਗਾ ਕਰਨਾਟਕ ਦੇ ਵਿੱਚ, ਹੁਣ ਆਖਣਾ ਤੇ ਉੱਤੇ ਸੀਗਾ ਕਿ ਸਿੱਧਾਰਮਈਆ ਦੀ ਸਰਕਾਰ ਬੜੀ ਭ੍ਰਿਸ਼ਟ ਆ। ਕਹਿੰਦਾ ਯੇਦੀਯੁਰੱਪਾ ਦੀ ਸਰਕਾਰ ਨਾਲ ਸਭ ਤੋਂ ਨਕੰਮੀ ਆ, ਜੇ ਕਿਤੇ ਭ੍ਰਿਸ਼ਟਾਖੋਰੀ ਦੀ ਪ੍ਰਤੀਯੋਗਤਾ ਕਰਾ ਦਿੱਤੀ ਜਾਵੇ ਸਰਕਾਰ ਫਸਟ ਆਊਗੀ। ਤੇ ਨਾਲ ਦੇ ਨੇ ਹੋ ਜਮਾਰੀ, ਕਹਿੰਦਾ ਬਾਊ ਜੀ ਯੇਦੀਯੁਰੱਪਾ ਤੇ ਆਪਣੀ ਪਾਰਟੀ ਦਾ ਮੁੱਖ ਮੰਤਰੀ ਸੀ। ਕਹਿੰਦਾ ਨਹੀਂ ਸੌਰੀ ਜੀ ਸੌਰੀ, ਯਾਨੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਚੈਂਪੀਅਨਸ਼ਿਪ ਕਰਾ ਦਿੱਤੀ ਜਾਵੇ ਭ੍ਰਿਸ਼ਟਾਂ ਦੀ ਤੇ ਸਾਡਾ ਬੰਦਾ ਜਿਹੜਾ ਅਵਲ ਆਊਗਾ। ਇਸ ਤਰ੍ਹਾਂ ਹੋ ਜਾਂਦਾ। ਇੱਕ ਵਾਰੀ ਮੈਨੂੰ ਯਾਦ ਹੈ ਅਮਿਤ ਸ਼ਾਹ ਗਿਆ ਗੁਜਰਾਤ ਦੇ ਵਿੱਚ ਥੋੜੇ ਦਿਨ ਪਹਿਲਾਂ, ਉੱਥੇ ਨਿਤਿਨ ਪਟੇਲ ਦੇ ਅੱਗੇ ਸ੍ਰੀਮਤੀ ਲਾਈ ਗਿਆ 5-7 ਵਾਰੀ। ਨਿਤਿਨ ਪਟੇਲ ਮੇਲ ਆ ਵਿਚਾਰਾ, ਉਹ ਮੇਲ ਆ, ਕੁਦਰਤ ਨੇ ਉਹਨੂੰ ਮੇਲ ਬਣਾਇਆ, ਉਹਨੂੰ ਫੀਮੇਲ ਹੀ ਬਣਾਈ ਗਿਆ 5-7 ਵਾਰੀ। ਫਿਰ ਕਿਸੇ ਨੇ ਟੋਕਾ ਟੋਕਾਈ ਕੀਤੀ, ਅੱਖ ਦੀ ਸਹਿਮਤ ਨਾਲ ਦੱਸਿਆ, ਤੇ ਫਿਰ ਕਹਿੰਦੇ ਨਹੀਂ ਜੀ ਸ਼੍ਰੀ ਨਿਤਿਨ ਪਟੇਲ। ਤਾਂ ਉਦੋਂ ਤੱਕ ਗੜਬੜੀ ਬਹੁਤ ਹੋ ਚੁੱਕੀ ਸੀ। ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ। ਇਹ ਸਾਡੇ ਇੱਕ ਪੰਜਾਬ ਦੇ ਲੀਡਰ ਨਾਲ ਵੀ ਹੋਇਆ। ਇਹਨੇ ਕੀ ਕੀਤਾ ਮਹਾਰਥੀ ਨੇ, ਇਹ ਵੈਸੇ ਜਿਹੜਾ MLA ਹੈਗਾ ਇਹ ਹੈਗਾ ਕਾਂਗਰਸ ਪਾਰਟੀ ਤੋਂ, ਪਰ ਇਹਨੇ ਆਪਣੀ ਸਪੀਚ ਦੇ ਵਿੱਚ ਇੱਕ ਕਥਾ ਸ਼ੋਲੀ, ਕਹਾਣੀ ਸ਼ੋਲੀ। ਕਹਾਣੀ ਉਹੀ ਆਪਾਂ ਬਚਪਨ ਤੋਂ ਜਿਹੜੀ ਸੁਣਦੇ ਆਏ ਆ, ਜੇ ਸਿਕੰਦਰ ਜਦੋਂ ਮਰਨ ਲੱਗਾ ਉਹਨੇ ਆਪਣੇ ਬੰਦਿਆਂ ਨੂੰ ਬੁਲਾ ਲਿਆ, ਮੈਨੂੰ ਜੱਦੀ ਪਿੰਡ ਲੈ ਚੱਲੋ, ਫਿਰ ਜਦੋਂ ਮੈਂ ਮਰੂੰਗਾ ਮੇਰੀ ਜਿਹੜੀ ਲਾਸ਼ ਆ ਉਹਦੇ ਹੱਥ ਜਿਹੜੇ ਬਾਹਰ ਨੂੰ ਰੱਖੇ ਜਾਣ। ਇਹ ਸਾਰੀਆਂ ਕਹਾਣੀਆਂ ਆਪਾਂ ਸੁਣੀਆਂ, ਛੋਟੇ ਹੁੰਦੇ ਸੁਣਦੇ ਆਏ ਆ। ਉਹਨੇ ਉਹ ਕਥਾ ਸ਼ੋਲੀ ਸੁਣਾਈ ਗਿਆ ਤੇ ਉਹ ਉੱਥੇ ਸਿਕੰਦਰ ਨਹੀਂ ਸੀ ਕਹਿ ਰਿਹਾ, ਕਹਾਣੀ ਇਹੋ ਹੀ ਬਿਆਨ ਕਰਦਾ ਪਿਆ ਸੀ, ਪਰ ਔਰੰਗਜ਼ੇਬ ਦਾ ਨਾਂ ਲੈ ਰਿਹਾ ਸੀ ਕਿ ਔਰੰਗਜ਼ੇਬ ਨੇ ਐਂ ਕੀਤਾ ਉਹ ਕੀਤਾ। ਇੱਕ ਪੱਤਰਕਾਰ ਨੇ ਜਦੋਂ ਮੰਚ ਤੋਂ ਉਤਰਿਆ, ਪੱਤਰਕਾਰ ਨੇ ਕਿਹਾ ਕਿ ਬਾਬਾ ਜੀ ਔਰੰਗਜ਼ੇਬ ਨਹੀਂ ਹੈ, ਉਹ ਸਿਕੰਦਰ ਸੀਗਾ ਜਿਹਦੀ ਕਹਾਣੀ ਤੁਸੀਂ ਛੋਈ ਆ। ਤੇ ਉਹ ਕਹਿੰਦਾ ਤੁਹਾਨੂੰ ਬੜਾ ਪਤਾ ਜੀ, ਕਹਿੰਦਾ ਕਿ ਸਿਕੰਦਰ ਨੂੰ ਅੰਗਰੇਜ਼ੀ ਚ ਕਹਿੰਦਾ ਔਰੰਗਜ਼ੇਬ ਹੀ ਕਹਿੰਦੇ ਆ। ਹੁਣ ਸ਼ਾਇਦ ਥੋੜਾ ਜਿਹਾ ਉਹਨੂੰ ਭੁਲੇਖਾ ਇੱਥੇ ਵੀ ਲੱਗ ਗਿਆ, ਅਲੈਗਜ਼ੈਂਡਰ ਨੂੰ ਔਰੰਗਜ਼ੇਬ ਹੀ ਕਹਿ ਗਿਆ। ਸੋ ਇੱਕ ਤੇ ਹੁੰਦਾ ਨਾ ਕਿ ਜ਼ੁਬਾਨ ਫਿਸਲ ਜਾਣੀ, ਪਰ ਇੱਕ ਹੁੰਦਾ ਕਿ ਗਿਆਨ ਜਿਹੜਾ ਅੱਧਾ ਅਧੂਰਾ ਗਿਆਨ ਹੈ ਨਾ, ਉਹਦਾ ਖਤਰਨਾਕ ਹੋ ਜਾਣਾ। ਸੋ ਅੱਧਾ ਅਧੂਰਾ ਗਿਆਨ ਹੈ ਜਿਹੜਾ ਉਹ ਕਈ ਦਫਾ ਖਤਰਨਾਕ ਹੋ ਜਾਂਦਾ। ਇਹ ਵਿਧਾਇਕ ਸੀਗੇ ਕਾਕਾ ਰਣਦੀਪ ਸਿੰਘ, ਜਿਨ੍ਹਾਂ ਨੇ ਧੂਰੀ ਦੇ ਵਿੱਚ ਕੋਈ ਸਪੀਚ ਕੀਤੀ ਸੀ, ਉੱਥੇ ਇਹਨਾਂ ਨੇ ਚੰਨ ਚਾੜਿਆ। ਕਾਫੀ ਮੌਜੂਦ ਆ ਇਸ ਚੀਜ਼ ਨੂੰ ਲੈ ਕੇ, ਪਰ ਨੇਤਾਵਾਂ ਦੇ ਨਾਲ ਇਹ ਅਕਸਰ ਹੋ ਜਾਂਦੀ ਆ। ਇਹਨਾਂ ਦਾ ਇੱਕ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਹੈ ਅਰਜੁਨ ਲਾਲ ਮੀਨਾ, ਉਹਦਾ ਨਾਮ ਆ, ਤੇ ਉਹ ਉੱਥੇ ਸਪੀਚ ਕਰਦਾ ਕਹਿਣਾ ਤਾਂ ਹੈਗਾ ਸੀਗਾ ਕਿ ਕਾਂਗਰਸ ਮੁਕਤ ਭਾਰਤ ਸਿਰਜਾਂਗੇ। ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਮੁਕਤ ਭਾਰਤ ਸਿਰਜਾਂਗੇ। ਉਹ ਨਾਲ ਦੇ ਕਹਿੰਦੇ ਬੇੜਾ ਫਰਕ ਹੋ ਜਾਵੇ ਭਾਰਤੀ ਜਨਤਾ ਪਾਰਟੀ ਦਾ, ਤੇ ਤੂੰ ਮੈਂਬਰ ਪਾਰਲੀਮੈਂਟ ਆ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਉਂਦੇ ਹਾਂ। ਤੇ ਸਰੋਤਿਓ ਤੁਸੀਂ ਵੀ ਜੇ ਜਿਹੜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ 4082725200 ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਜਿਹੜੇ ਜੀ ਪੁੱਛ ਸਕੋਗੇ। ਤੇ ਮਿਲਦੇ ਹਾਂ ਮਿੰਟੂ ਜੀ ਬ੍ਰੇਕ ਤੋਂ ਬਾਅਦ। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ, ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੋਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी।
ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ 29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸ਼ੁਕਰੀਆ ਜੀ। ਜੀ, ਤੇ ਸਰੋਤਿਓ, ਜੇਕਰ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408272 408272525200 ਦੇ ਉੱਤੇ। ਤੇ ਆਪਣੇ ਅਗਲੇ ਅੱਜ ਦੇ ਜਿਹੜੇ ਪਹਿਲੇ ਕਾਲਰ ਉਹਨਾਂ ਨਾਲ ਜਿਹੜੇ ਜੀ ਗੱਲ ਕਰਦੇ ਨੇ, ਜੁੜੇ ਨੇ ਆਸਟ੍ਰੇਲੀਆ ਤੋਂ ਜੋਰਾ ਗਿੱਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਜੋਰਾ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਮੈਂ ਦੋ ਛੋਟੇ ਛੋਟੇ ਕੁਐਸਚਨ ਪੁੱਛਣੇ ਹੈ ਮਿੰਟੂ ਭਾਈ ਤੋਂ ਵੀ। ਇੱਕ ਪਹਿਲਾ ਇਹ ਵੀ ਜੇ ਸਿੱਧੂ ਮੰਨ ਲਓ ਇੱਕ ਹੀ ਉੱਥੇ ਦੋਸ਼ੀ ਪਾਇਆ ਜਾਂਦਾ, ਸੋ ਨੋ ਡਾਊਟ ਕਿ ਉਹ ਬੰਦਾ ਇਮਾਨਦਾਰ ਆ, ਤੇ ਕੀ ਉਹਦੀ ਉਹ ਸਾਰੀ ਇਮਾਨਦਾਰੀ ਕਹਿ ਲਓ ਕਿ ਇਗਨੋਰ ਕੀਤੀ ਜਾਏਗੀ ਤੇ ਉਹਨੂੰ ਬਾਹਰ ਕੱਢਿਆ ਜਾਏਗਾ ਪਾਰਟੀ ਤੋਂ, ਜਾਂ ਫਿਰ ਉਹਦਾ ਸਿਆਸੀ ਕਰੀਅਰ ਬਿਲਕੁਲ ਖਤਮ ਹੋ ਸਕਦਾ। ਦੂਜਾ ਇਹ ਕਿ ਜਿਹੜਾ ਰੀਸੈਂਟਲੀ ਗੋਲਡ ਕੋਸਟ ਦੀਆਂ ਗੇਮਾਂ ਦੇ ਵਿੱਚ ਇੱਕ ਇਹ 2 ਖਿਡਾਰੀਆਂ ਨੂੰ ਪਾਇਆ ਗਿਆ ਵੀ ਉਹਨਾਂ ਦੇ ਸਮਾਨ ਦੇ ਵਿੱਚੋਂ ਸਿਰਿੰਜ ਮਿਲੀ ਆ ਜੀ, ਉਹਨਾਂ ਨੂੰ ਔਨ ਦਾ ਸਪੌਟ ਹੀ ਡਿਸਕੁਆਲੀਫਾਈ ਕਰਕੇ ਬਾਹਰ ਕੱਢਿਆ ਗਿਆ। ਤਾਂ ਤੁਹਾਨੂੰ ਨਹੀਂ ਲੱਗਦਾ ਵੀ ਹੋ ਸਕਦਾ ਕਿ ਉਹਨਾਂ ਦਾ ਇੱਕ ਡੋਪ ਟੈਸਟ ਕੀਤਾ ਜਾਂਦਾ, ਬਲੱਡ ਟੈਸਟ ਕੀਤਾ ਜਾਂਦਾ, ਤੇ ਫਿਰ ਜੇ ਦੋਸ਼ੀ ਪਾਏ ਜਾਂਦੇ ਦੈਨ ਉਹਨਾਂ ਨੂੰ ਪਲੇਨ ਤੇ ਚਾੜ ਕੇ ਤੇ ਭੇਜਦੇ ਵਾਪਸ, ਉਹਨਾਂ ਨੂੰ ਜੋ ਮਰਜ਼ੀ ਕਰਦੇ, ਈਵਨ ਕਿ ਗੋਲਡ ਮੈਡਲ ਲੈਣ ਤੋਂ ਬਾਅਦ ਵੀ ਉਹਨਾਂ ਤੋਂ ਵਾਪਸ ਲਿਆ ਜਾ ਸਕਦਾ ਸੀਗਾ। ਥੋੜੀ ਕਾਹਲੀ ਨਹੀਂ ਕੀਤੀ ਇਹਨਾਂ ਨੇ? ਤੁਸੀਂ ਵੀਰ ਜੀ ਫੋਨ ਨਾ ਕੱਟੋ ਪਲੀਜ਼ ਜੀ। ਦੇਖੋ, ਮੈਨੂੰ ਲੱਗਦਾ ਤੁਸੀਂ ਆਸਟ੍ਰੇਲੀਆ ਚੋਂ ਬੋਲਦੇ ਹੋ ਤੇ ਆਸਟ੍ਰੇਲੀਆ 'ਚ ਕਾਮਨਵੈਲਥ ਗੇਮਸ ਹੋਣ ਡਈਆਂ ਜੀ ਜੀ। ਫਿਰ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਣਾ ਵਾ ਕਿ ਉਹਨਾਂ ਨੇ ਨੋ ਨੀਡਲ ਪਾਲਿਸੀ ਪਹਿਲਾਂ ਹੀ ਐਲਾਨ ਦਿੱਤੀ ਸੀਗੀ। ਸੋ ਤੁਸੀਂ ਕੋਈ ਨੀਡਲ ਵਗੈਰਾ ਨਹੀਂ ਯੂਜ਼ ਕਰ ਸਕਦੇ, ਨਹੀਂ ਰੱਖ ਸਕਦੇ। ਸੋ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਸੀ, ਸਬਕ ਲੈਣਾ ਚਾਹੀਦਾ ਸੀ ਇਸ ਗੱਲ ਤੋਂ। ਕਿਉਂਕਿ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਕਸਰਾਂ ਦੇ ਜਿੱਥੇ ਉਹ ਠਹਿਰੇ ਸਨ ਹੋਸਟਲ ਦੇ ਬਾਹਰ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਮਿਲੀਆਂ ਜਿੱਥੋਂ ਰੌਲਾ ਪਿਆ, ਪਰ ਕਿਉਂਕਿ ਉਹ ਬਾਹਰ ਪਈਆਂ ਸਨ, ਸਪਸ਼ਟ ਨਹੀਂ ਹੋ ਸਕਿਆ, ਉਦੋਂ ਬਚ ਗਏ। ਤਾਂ ਇਹ ਇਹਨਾਂ ਨੂੰ ਰੱਪੜ ਸੇਟ ਦੀ, ਨਾਲੇ ਜਿਹੜੇ ਮੁਕਾਬਲਿਆਂ 'ਚ ਉਤਰਨ ਡਏ ਸੀ, ਮੈਨੂੰ ਨਹੀਂ ਲੱਗਦਾ ਕਦੇ ਜਿੱਤ ਪਾਉਂਦੇ ਉਹਨਾਂ ਮੁਕਾਬਲਿਆਂ 'ਚ। ਤਾਂ ਇਹਨਾਂ ਨੂੰ ਪੰਗਾ ਲੈਣ ਦੀ ਜ਼ਰੂਰਤ ਨਹੀਂ ਸੀਗੀ। ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਡੋਪ ਟੈਸਟ ਲੈਣਾ ਚਾਹੀਦਾ, ਪਰ ਡੋਪ ਟੈਸਟ ਮੇਰੇ ਖਿਆਲ ਦੇ ਨਾਲ ਹੋਊਗਾ ਵੀ ਹੁਣ। ਪਰ ਉਹਨਾਂ ਦੀ ਨੋ ਨੀਡਲ ਪਾਲਿਸੀ ਸੀਗੀ ਜਿਹੜੀ ਉਹਨਾਂ ਨੇ ਅਗਾਊ ਐਲਾਨੀ ਹੋਈ ਸੀਗੀ। ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਇਹਦੇ ਬਾਰੇ ਜ਼ਰੂਰ ਪਤਾ ਕਰਿਓ ਕਿ ਨੋ ਨੀਡਲ ਪਾਲਿਸੀ ਉਹਨਾਂ ਨੇ ਪਹਿਲਾਂ ਐਲਾਨ ਦਿੱਤੀ ਸੀਗੀ। ਜਿਹੜੀ ਗੱਲ ਤੁਸੀਂ ਦੂਜੇ ਨੰਬਰ ਵਾਲੀ ਕਹੀ ਆ ਨਵਜੋਤ ਸਿੱਧੂ ਦੀ, ਨਵਜੋਤ ਸਿੱਧੂ ਜਿੰਨਾ ਮਰਜ਼ੀ ਇਮਾਨਦਾਰ ਹੋਵੇ, ਕੋਰਟ ਕਚਹਿਰੀ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ। ਇਹਦਾ ਤੇ ਜਿਹੜਾ ਸਲਮਾਨ ਖਾਨ ਹੈ ਬਹੁਤ ਵੱਡਾ ਦਾਨੀ ਹੈ, ਉਹ ਦਾਨ ਬਹੁਤ ਕਰਦਾ। ਸੋ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ। ਸੋ ਠੀਕ ਆ ਕਿ ਕਿਸੇ ਮਾਮਲੇ ਦੇ ਵਿੱਚ ਜਿੱਦਾਂ ਲਾ ਲਓ ਕੋਈ 3 ਸਾਲ ਦੀ ਸਜ਼ਾ ਯਾਫਤਾ, ਉਹਨੇ ਸਾਲ ਕੱਟਿਆ, ਬਾਅਦ ਦੇ ਵਿੱਚ 10 ਸਾਲਾਂ ਬਾਅਦ 15 ਸਾਲਾਂ ਬਾਅਦ ਉਹਦੀ ਸੁਣਵਾਈ ਹੁੰਦੀ ਆ। ਉਸ ਸਜ਼ਾ ਦੇ ਵਿੱਚ ਆਮ ਬੰਦੇ ਲਈ ਕਿਹਾ ਜਾਂਦਾ ਕਿ ਦੇਖੋ ਜੀ 10-20 ਸਾਲ ਬੰਦੇ ਨੇ ਧੱਕੇ ਵੀ ਖਾਧੇ ਆ, 1 ਸਾਲ ਦੀ ਸਜ਼ਾ ਕੱਟੀ ਹੋਈ ਆ, ਤਾਂ ਉਹ ਅੰਡਰਗੋਨ ਕਰ ਦਿੱਤੀ ਜਾਂਦੀ ਹੈ ਕਿ ਹਾਂ ਭਾਈ ਜਾ ਕਰਨ। ਤਾਂ ਦੇਖੋ, ਜੇ ਇਹਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ, ਸਭ ਤੋਂ ਵੱਡਾ ਝਟਕਾ ਇਹ ਲੱਗਣਾ ਕਿ 6 ਸਾਲ ਲਈ ਇਹ ਇਲੈਕਸ਼ਨ ਨਹੀਂ ਲੜ ਸਕਦਾ ਜੇ 3 ਸਾਲ ਦੀ 3 ਸਾਲ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਇਹੋ ਆ। ਸੋ ਇਮਾਨਦਾਰ ਬੰਦਾ ਹਰੇਕ ਆਪਣੇ ਆਪ ਨੂੰ ਸਾਬਤ ਕਰਦਾ ਰਾਜਨੀਤੀ ਦੇ ਵਿੱਚ, ਪਰ ਦੋਸ਼ ਜਿਹੜੇ ਆ ਉਹ ਲੱਗਦੇ ਆ ਤੇ ਦੋਸ਼ ਸਿੱਧੂ ਜੋੜੇ ਤੇ ਵੀ ਲੱਗਦੇ ਆ, ਔਰ ਲਾ ਕੋਈ ਹੋ ਨਹੀਂ ਰਿਹਾ। ਇਹਨਾਂ ਦਾ ਆਪਣਾ ਹੀ ਇੱਕ ਲੀਡਰ ਆ ਕਾਂਗਰਸ ਦਾ, ਮੰਨਾ, ਉਹ ਬਹੁਤ ਥੱਬਾ ਕਾਗਜ਼ਾਂ ਦਾ ਚੁੱਕੀ ਫਿਰਦਾ, ਉਹਦਾ ਜਵਾਬ ਨਹੀਂ ਦਿੰਦੇ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਜਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇੱਕ ਸਵਾਲ ਹੈ ਵੀ ਇਹ ਅਸੀਂ ਸਿੱਖਾਂ ਵਾਸਤੇ ਅੱਡ ਰਾਜ ਮੰਗਦੇ ਆ, ਸਾਨੂੰ ਇਹ ਅੱਤਵਾਦੀ ਦੱਸਦੇ ਆ, ਤੇ ਆਪ ਹਿੰਦੂ ਰਾਸ਼ਟਰ ਮੰਗਦੇ ਆ, ਤੇ ਨਾਲੇ ਅੱਤਵਾਦੀ ਹੈਗੇ ਆ ਅਮਿਤ ਸ਼ਾਹ ਵਰਗੇ, ਤੇ ਕੀ ਗੱਲ ਇਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾਂਦਾ ਜੀ? ਇਹ ਤੇ ਬਥੇਰੇ ਆਖੀ ਜਾਂਦੇ, ਇਹਨਾਂ ਨੂੰ ਵੀ ਸੋਸ਼ਲ ਮੀਡੀਆ ਤੇ ਲੋਕ ਆਖੀ ਜਾਂਦੇ ਆ। ਤੁਸੀਂ ਜਾਓ ਸੋਸ਼ਲ ਮੀਡੀਆ ਤੇ, ਇੱਥੇ ਆਖੀ ਜਾਂਦੇ, ਇਹਨਾਂ ਨੂੰ ਵੀ ਆਖੀ ਜਾਂਦੇ ਆ ਲੋਕ। ਆਖਣ ਲਈ ਕੋਈ ਉਹ ਤੇ ਹੈ ਨੀ ਗਾ ਹੁਣ, ਕਿਉਂਕਿ ਤੁਹਾਨੂੰ ਪਤਾ ਹੀ ਆ ਮੀਡੀਆ ਤੇ ਥੋੜਾ ਜਿਹਾ ਝੱਕਦਾ, ਥੋੜਾ ਜਿਹਾ ਉਹਨਾਂ ਦਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ, ਪਾਲਿਸੀ ਤੇ ਚੱਲਦੇ ਆ। ਪਰ ਸੋਸ਼ਲ ਮੀਡੀਆ ਤੇ ਜਾਓਗੇ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਇਹਨਾਂ ਨੂੰ ਵੀ ਸੰਬੋਧਨ ਕਰੀ ਜਾਂਦੇ ਆ। ਸੋ ਇਹ ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਨਹੀਂ ਕਿਸੇ ਦੇ ਕਹਿਣ ਨਾਲ ਹੀ ਪਤਾ ਲੱਗਦਾ, ਉਹਦੀਆਂ ਕਰਤੂਤਾਂ ਹੀ ਆਪਣੇ ਆਪ ਦੇ ਵਿੱਚ ਪ੍ਰਮਾਣ ਬਣ ਜਾਂਦੀਆਂ ਨੇ ਕਈ ਦਫਾ, ਕਿ ਉਹ ਜ਼ਰੂਰੀ ਨਹੀਂ ਕਿ ਇੱਕ ਵਿਸ਼ੇਸ਼ਣ ਵਰਤਿਆ ਜਾਵੇ ਕਿਸੇ ਲਈ ਕਿ ਆ ਫਲਾਣਾ ਤਖੱਲਸ, ਆ ਫਲਾਣਾ ਦਾ ਤਖੱਲਸ ਹੈ। ਉਹਦੀਆਂ ਕਰਤੂਤਾਂ ਹੀ ਬਹੁਤ ਕੁਛ ਦੱਸ ਦਿੰਦੀਆਂ। ਜਿਹੜਾ ਇਹ ਕੰਮ ਕਰਦੇ ਪਏ ਆ, ਦੇਖੋ ਜਿਸ ਤਰੀਕੇ ਨਾਲ ਇਹ ਕੰਮ ਕਰਦੇ ਪਏ ਆ, ਉਹ ਕੰਮ ਹੀ ਲੋਕਾਂ ਨੂੰ ਦੱਸਣ ਲਈ ਕਾਫੀ ਆ। ਲੋਕ ਬਹੁਤ ਹੱਦ ਤੱਕ ਇਹਨਾਂ ਤੋਂ ਦੁਖੀ ਹੋਏ ਪਏ ਆ, ਆਪਣਾ ਖਮਿਆਜ਼ਾ ਆਪੇ ਭੁਗਤ ਲੈਣਗੇ। ਜੀ ਜੀ ਜੀ। ਅਗਲੀ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ, ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ,
ਮੇਰਾ ਤਾਂ ਛੋਟਾ ਜਿਹਾ ਇੱਕ ਸਵਾਲ ਹੀ ਹੈ ਵੀ ਜਿੱਦਾਂ ਕੈਪਟਨ ਦੇਖੋ ਵੀ ਜਾਖੜ ਨੂੰ ਵੀ ਨਹੀਂ ਮਿਲਿਆ, ਉੱਥੇ ਬਠਿੰਡੇ ਵੀ ਨਹੀਂ ਗਿਆ ਚੈੱਕ ਵੰਡਣ ਵਾਸਤੇ, ਤੇ ਸਿੱਧੂ ਦੇ ਖਿਲਾਫ ਚਲੋ ਬਠਿੰਡੇ ਤਾਂ ਗਿਆ ਸੀਗਾ ਜੀ, ਬਠਿੰਡੇ ਮਾਨਸੇ ਹੋਇਆ ਸੀ ਪ੍ਰੋਗਰਾਮ, ਪਹਿਲਾਂ ਉੱਥੇ ਗਿਆ ਸੀ ਕੈਪਟਨ। ਹੁਣ ਜਿਹੜਾ ਹੋਇਆ ਕੱਲ ਮੈਂ ਭੁੱਲ ਗਿਆ ਵੀ ਕਿੱਥੇ ਹੋਇਆ, ਪਰਸੋਂ ਨਹੀਂ ਉਹ ਸੰਗਰੂਰ ਹੋਇਆ ਜੀ, ਸੰਗਰੂਰ। ਅੱਛਾ ਸੰਗਰੂਰ ਹੋਇਆ, ਸੌਰੀ ਉਹਦੇ ਵਾਸਤੇ। ਤੇ ਚਲੋ ਸਿੱਧੂ ਦੇ ਜੋ ਲਾਭ ਕਾਨੂੰਨ ਉਹਦੇ ਤੇ ਮੁਤਾਬਕ ਉੱਤੇ ਚਲੋ ਹੁੰਦੀ ਆ, ਕਿਤੇ ਲੱਗਦਾ ਵੀ ਉਹਦੇ ਪਰ ਵੀ ਜਿਹੜੇ ਕੁਤਰੇ ਜਾ ਰਹੇ ਨੇ, ਕਿਉਂਕਿ ਸਿੱਧੂ ਜਿਹੜਾ ਮਹਿਕਮਾ ਉਹਦੇ ਕੋਲ ਉਹ ਆਪਣੇ ਮਹਿਕਮੇ 'ਚ ਬੜਾ ਵਧੀਆ ਕੰਮ ਕਰ ਰਿਹਾ ਹੈ, ਠੀਕ ਨਹੀਂ ਗੱਲ। ਹਾਲਾਂਕਿ ਸਾਨੂੰ ਕੋਈ ਕਾਂਗਰਸ ਨਾਲ ਲਗਾ ਨਹੀਂ, ਇਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਪਰ ਲੱਗਦਾ ਨਹੀਂ ਕਿਤੇ ਵੀ ਜਿੱਦਾਂ ਮੁੱਖ ਮੰਤਰੀ ਦੇ ਪਦ ਤੋਂ ਇਹ ਥੋੜਾ ਜਿਹਾ ਦੁਖੀ ਹੋ ਗਿਆ ਹੋਵੇ ਵੀ ਲੋਕਾਂ ਨਾਲ ਵਾਅਦੇ ਕੀਤੇ ਨੇ ਮੈਂ ਕੋਈ ਪੂਰਾ ਨਹੀਂ ਕਰ ਰਿਹਾ, ਉਹਦੇ ਕਰਕੇ ਬਲਰਾਮ ਉਹਨੂੰ ਆਪਣੇ ਜਾਖੜ ਸਾਹਿਬ ਨੂੰ ਕਿੱਦਾਂ ਇਹਨੇ ਇਗਨੋਰ ਕੀਤਾ, ਇਹਦੇ ਬਾਰੇ ਦੱਸੋ ਤਾਂ ਇਕੱਠੇ ਹੋਣਾ ਜੀ। ਨਹੀਂ ਦੇਖੋ ਇਹਨਾਂ ਦੀਆਂ 36 ਲੜਾਈਆਂ ਅੱਗੇ ਹੋਈਆਂ ਇਸੇ ਤਰ੍ਹਾਂ ਦੀਆਂ ਜੀ, ਇਹ ਪਹੁੰਚ ਜਾਓ ਕਿ ਫਿਰ ਇਹਨਾਂ ਨੇ ਦੇਖੋ ਸੱਤਾ ਦਾ ਰਸ ਚੂਸਣਾ ਭੌਰੇ ਲੋਕ ਆ, ਇਹ ਇਸ ਤਰ੍ਹਾਂ ਨਹੀਂ ਕਿ ਜੇ ਮਾੜੀ ਜੀ ਇਸ ਤਰ੍ਹਾਂ ਇੱਕ ਦੂਜੇ ਨਾਲ ਇਹ ਕੋਈ ਨਾਰਾਜ਼ ਹੋ ਗਏ ਆ ਤੇ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਖੜਕਦੀ ਆ ਲਾਲ ਝੰਡੀ ਹੋ ਜਾਊਗੀ ਤੇ 6-6 ਮਹੀਨੇ ਜਾਂ ਸਾਲ ਬੋਲਣਾ ਹੀ ਨਹੀਂ, ਕੱਲ ਨੂੰ ਇੱਥੇ ਕਿਤੇ ਬੈਠ ਕੇ ਰਾਹੁਲ ਗਾਂਧੀ ਦੇ ਦਰਬਾਰ 'ਚ ਰਾਜੀਨਾਮਾ ਕਰਾਉਣਗੇ। ਇਹਨਾਂ ਦੀਆਂ ਲੜਾਈਆਂ ਪੜਾਈਆਂ ਏਦਾਂ ਦੀਆਂ ਹੁੰਦੀਆਂ ਭਾਈ ਸਾਹਿਬ, ਇਹਨਾਂ ਨੇ ਸੱਤਾ ਦਾ ਰਸ ਚੂਸਣਾ, ਸੋ ਰਸ ਚੂਸਣ ਵਾਲੇ ਭੌਰੇ ਆ। ਦੂਜੀ ਚੀਜ਼ ਜਿਹੜੀ ਇਹ ਆ ਕਿ ਦੇਖੋ ਨਵਜੋਤ ਸਿੱਧੂ ਕੰਮ ਕਰਦਾ ਬਿਹਤਰ ਕਰਦਾ ਹੋਊਗਾ, ਪਰ ਉੱਥੇ ਸੁਪਰੀਮ ਕੋਰਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਿਵੇਂ ਪਹੁੰਚਿਆ? ਜੇ ਕੈਪਟਨ ਅਮਰਿੰਦਰ ਸਿੰਘ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਇਹਦੇ ਪਰ ਕੁਤਰੀ ਜਾਂਦਾ, ਇਹਦਾ ਮਤਲਬ ਹੈ ਕਿ ਫਿਰ ਉਹਦੀ ਦਿੱਲੀ ਦਰਬਾਰ ਦੇ ਜਿਹੜੇ ਬੈਠੇ ਆ ਉੱਥੇ ਹਾਕਮ, ਉਹਨਾਂ ਨਾਲ ਵੀ ਫਿਰ ਚੰਗੀ ਉਹਦੀ ਗਾੜੀ ਸਾੜੀ ਆ। ਫਿਰ ਇਹਦਾ ਸਿੱਟਾ ਤੇ ਉਹੀ ਹੋਇਆ, ਫਿਰ ਇਹਦਾ ਨਤੀਜਾ ਤੇ ਇਹੋ ਹੀ ਹੋਇਆ। ਜੇ ਕੈਪਟਨ ਅਮਰਿੰਦਰ ਸਿੰਘ ਉੱਥੋਂ ਤੱਕ ਜਾਂਦਾ ਹੈ ਤਾਂ ਫਿਰ ਤਾਂ ਉਹ ਦਿੱਲੀ ਦਰਬਾਰ ਤੱਕ ਵੀ ਪਹੁੰਚ ਰੱਖਦਾ। ਔਰ ਇਹ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਨੇ ਜਾ ਕੇ ਉੱਥੇ ਨਵਾਂ ਕੁਛ ਨਹੀਂ ਕਿਹਾ, ਇਹਨਾਂ ਨੇ ਕੱਖ ਨਵਾਂ ਨਹੀਂ ਕਿਹਾ, ਇਹਨਾਂ ਨੇ ਉਹੀ ਜਾ ਕੇ ਚੀਜ਼ ਦੁਹਰਾਈ ਆ, ਸਿਰਫ ਤੇ ਸਿਰਫ ਸਜ਼ਾ ਬਰਕਰਾਰ ਰੱਖਣ ਦੀ ਮੰਗ ਕੀਤੀ ਆ, ਚੀਜ਼ ਉਹੀ ਦੁਹਰਾਈ ਆ ਜਿਹੜਾ ਇਹਨਾਂ ਨੇ ਹਲਫਨਾਮਾ ਹਾਈ ਕੋਰਟ 'ਚ ਦਿੱਤਾ ਹੋਇਆ ਸੀ ਪਹਿਲਾਂ ਜੀ। ਸੋ ਕੈਪਟਨ ਅਮਰਿੰਦਰ ਸਿੰਘ ਦੇ 2006 ਦੇ ਵਿੱਚ ਆਪਣੀ ਸਰਕਾਰ ਵੱਲੋਂ, ਕਿਉਂਕਿ ਦੇਖੋ ਜਿਹੜਾ ਐਡਵੋਕੇਟ ਜਨਰਲ ਹੁੰਦਾ ਸਰਕਾਰ ਦਾ ਲੀਗਲ ਨੁਮਾਇੰਦਾ ਹੁੰਦਾ, ਤਾਂ ਉਹਨੂੰ ਸਰਕਾਰ ਦਾ ਹੀ ਆਪਾਂ ਹਲਫਨਾਮਾ ਕਵਾਂਗੇ। ਇਹਨਾਂ ਨੇ 2006 ਦੇ ਵਿੱਚ ਹੀ ਸਿੱਧੂ ਦੇ ਖਿਲਾਫ ਹਲਫਨਾਮਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੁਣ ਕਿਵੇਂ ਉਸ ਹਲਫਨਾਮੇ ਤੋਂ ਪਲਟ ਜੂਗਾ ਮੈਨੂੰ ਦੱਸੋ? ਉਹਨਾਂ ਨੇ ਉੱਥੇ ਸੁਪਰੀਮ ਕੋਰਟ ਤੋਂ ਉੱਥੇ ਲੱਖੀ ਲਵਾਈ ਕਰਾਉਣੀ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸੁਖਦੇਵ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਸੁਖਦੇਵ ਸਿੰਘ ਜੀ, ਕੈਨੇਡਾ ਵਾਲਿਓ। ਹੈਲੋ, ਹਾਂਜੀ ਹਾਂਜੀ, ਮੈਂ ਵੀਰ ਜੀ ਸੁਖਬੀਰ ਸਿੰਘ ਬੋਲਦਾ ਜੀ। ਜੀ ਪੁੱਛੋ ਜੀ, ਕੀ ਸਵਾਲ ਹੈ ਜੀ? ਹਾਂ ਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਵੀਰ ਜੀ ਇਹ ਸੀ ਵੀ ਆ ਜਿਹੜਾ ਕਠੂਆ ਦੇ ਵਿੱਚ ਜਾਂ ਉਨਾਵ ਦੇ ਵਿੱਚ ਗੈਂਗਰੇਪ ਹੋਇਆ ਜੀ, ਆ ਜਿਹੜਾ ਕਠੂਆ ਜਾਈ ਲੋਕ ਸਪੋਰਟ ਕਰ ਰਹੇ ਕਈ, ਕਿਹਦਾ ਲੱਗਦਾ ਨਹੀਂ ਵੀ ਲੋਕਾਂ ਦਾ ਜ਼ਮੀਰ ਮਰ ਗਿਆ ਸਿਰਫ ਇੱਕ ਫੋਕੀ ਵਾਹਵਾਹੀ ਲਈ, ਇੱਕ ਛੋਟੀ ਜਿਹੀ ਬੱਚੀ ਦੀ ਲਾਸ਼ ਦੇ ਉੱਤੇ ਉਹ ਕਰ ਰਹੇ ਆ, ਰਾਜਨੀਤੀ ਕਰ ਰਹੇ ਆ, ਪੰਜਾਬ ਦੀਆਂ ਰੋਟੀਆਂ ਸੇਕ ਰਹੇ ਆ, ਤੇ ਉਸ ਬੱਚੇ ਦਾ ਕੋਈ ਦੂਰ ਤੱਕ ਵਾਹ ਵਾਸਤਾ ਨਹੀਂ ਸੀਗਾ ਵੀ ਜੋ ਉਹਦੀ ਮੈਂ ਆਪਣੀ ਮਾਤਾ ਦੀ ਇੰਟਰਵਿਊ ਸੁਣ ਰਹੇ ਵੀ ਕਿ ਲੋਕਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਵੀ ਏਦਾਂ ਦੀ ਗੱਲ ਕਰਨ ਲੱਗਿਆ। ਤੇ ਉਹਨਾਂ ਦੇ ਘਰੇ ਵੀ ਬੱਚੇ ਹੈਗੇ ਆ ਕਿ ਉਹਨਾਂ ਦਾ ਕੋਈ ਜ਼ਮੀਰ ਮਰ ਚੁੱਕਿਆ ਹਿੰਦੁਸਤਾਨ ਦੇ ਲੋਕਾਂ ਦਾ ਇਸ ਟਾਈਮ ਜੀ। ਸ਼ੁਕਰੀਆ ਜੀ, ਇਕੱਠੇ ਹੋਣਾ ਜੀ ਬਸ। ਨਹੀਂ ਐਕਸਪੋਜ਼ ਕੀ ਕਹਿੰਦੇ ਆ ਕਿ ਜਿਹੜੀ ਤਸਵੀਰ ਲੋਕੀ ਲਾਈ ਜਾਂਦੇ ਆ ਉਹੀ ਕਹਿ ਰਹੇ ਜਿਹੜੇ ਲੋਕਾਂ ਦਾ ਨਾਂ ਜਿਹੜਾ ਆ ਰਿਹਾ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਵੀ ਕਈ ਪ੍ਰਦਰਸ਼ਨ ਕਰੀ ਜਾਂਦੇ ਆ, ਉਹਨਾਂ ਦੇ ਹੱਕ 'ਚ ਵੀ ਜਿਹੜੇ ਆ ਉਹ ਬੋਲੀ ਜਾਂਦੇ ਆ। ਉਹ ਤੇ ਨਿੰਦਣਯੋਗ ਆ, ਉਹ ਤੇ ਨਿੰਦਣਯੋਗ ਆ। ਦੇਖੋ ਮੈਂ ਨਹੀਂ ਕਹਿੰਦਾ ਕਿ ਜਿੰਨੇ ਬੰਦੇ ਫੜੇ ਅਰੈਸਟ ਹੋਏ ਆ ਉਹ ਸਾਰੇ ਦੇ ਸਾਰੇ ਦੋਸ਼ੀ ਹੋਣ। ਹੋ ਸਕਦਾ ਕੱਲ ਨੂੰ ਕੋਈ ਅਦਾਲਤ ਚੋਂ ਬੇਦੋਸ਼ਾ ਵੀ ਸਾਬਤ ਹੋ ਕੇ ਨਿਕਲ ਆਵੇ, ਪਰ ਏਦਾਂ ਜੇ ਦੋਸ਼ੀਆਂ ਦੇ ਨਾਲ ਖੜਨ ਲੱਗ ਪਏ, ਔਰ ਖਾਸ ਤੌਰ ਤੇ ਜਿੱਦਾਂ ਤਿਰੰਗਾ ਯਾਤਰਾ ਨਿਕਲਦੀ ਪਈ ਹੁਣ, ਇੱਕ ਪਹਿਲਾ ਮੌਕਾ ਨਹੀਂ ਗਾ, ਮੇਰੀ ਗੱਲ ਸੁਣੀ ਜਾਇਓ, ਜਦੋਂ ਮੁਹੰਮਦ ਅਖਲਾਕ ਨੂੰ ਮਾਰਿਆ ਸੀਗਾ, ਅਖਲਾਕ ਦਾ ਇੱਕ ਕਾਤਲ ਜੇਲ੍ਹ ਦੇ ਵਿੱਚ ਮਰ ਗਿਆ, ਉਹਨੂੰ ਏਦਾਂ ਉਹਦੇ ਪਿੰਡ ਲਿਆਂਦਾ ਗਿਆ ਸੀਗਾ ਜਿੱਦਾਂ ਕੋਈ ਬਾਰਡਰ ਤੇ ਫੌਜੀ ਮਰ ਗਿਆ, ਉਹਨੂੰ ਤਿਰੰਗੇ ਚ ਲਪੇਟ ਕੇ। ਫਿਰ ਜਿਹੜਾ ਸ਼ੰਭੂ ਲਾਲ ਰੈਗਰ ਸੀਗਾ ਜਿਹਨੇ ਆਪਣੇ ਨਿੱਜੀ ਸੰਬੰਧ ਜਿਹੜੇ ਨਜਾਇਜ਼ ਸੰਬੰਧ ਸੀਗੇ ਉਹਦੇ ਉਹ ਲੁਕਾਉਣ ਲਈ ਇੱਕ ਬੰਗਾਲੀ ਮੁਸਲਿਮ ਮਜ਼ਦੂਰ ਮਾਰ ਦਿੱਤਾ ਜਿਹੜਾ ਕਿ ਬਿਰਧ ਸੀਗਾ, ਪਰ ਏਡੇ ਵਹਿਸ਼ੀਆਨਾ ਢੰਗ ਦੇ ਨਾਲ ਮਾਰਿਆ ਕਿ ਵੇਖਿਆ ਲੂ ਕੰਡੇ ਖੜੇ ਹੋ ਜਾਂਦੇ ਸੀਗੇ। ਤਾਂ ਉਹ ਜਦੋਂ ਜੇਲ੍ਹ ਚ ਚਲੇ ਗਿਆ
ਉਹਦੇ ਹੱਕ 'ਚ ਇਸ ਤਰ੍ਹਾਂ ਦੀਆਂ ਯਾਤਰਾਵਾਂ ਕੱਢੀਆਂ ਗਈਆਂ, ਪੈਸਾ ਇਕੱਤਰ ਕੀਤਾ ਗਿਆ ਇੱਥੋਂ ਤੱਕ ਕਿ ਕੋਰਟ ਕੰਪਲੈਕਸ ਦੇ ਉੱਤੇ ਜਾ ਕੇ ਭਗਵਾ ਝੰਡਾ ਚਲਾ ਦਿੱਤਾ ਗਿਆ। ਹੁਣ ਇਹ ਤਿਰੰਗਾ ਬਰਦਾਰ ਹੈ ਜਿਹੜੇ ਉਹ ਇਹਨਾਂ ਦੋਸ਼ੀਆਂ ਦੀ ਪ੍ਰੋਟੈਸਟ ਕਰਦੇ ਪਏ, ਯਾਨੀ ਇਹ ਚੀਜ਼ ਹੀ ਗਲਤ ਆ। ਦੇਖੋ ਇਸ ਤਰ੍ਹਾਂ ਤੇ ਫਿਰ ਸਾਰੇ ਜਿਹੜਾ ਵੀ ਬੰਦਾ ਬਹੁ ਗਿਣਤੀਆਂ ਨਾਲ ਸੰਬੰਧਿਤ ਆ, ਕੋਈ ਇਸ ਤਰ੍ਹਾਂ ਦੀ ਉਹ ਨੀਚ ਹਰਕਤ ਕਰਦਾ, ਇਸ ਤਰ੍ਹਾਂ ਦੀ ਕੋਈ ਕਮੀਨੀ ਹਰਕਤ ਕਰਦਾ, ਗਿਰੀ ਹਰਕਤ ਕਰਦਾ, ਤਾਂ ਬਹੁ ਗਿਣਤੀ ਵਾਲੇ ਲੋਕ ਆ ਜਿਹੜੇ ਉਹਦੇ ਝੰਡਾ ਬਰਦਾਰ ਬਣ ਕੇ ਜਾਂ ਤਿਰੰਗਾ ਬਰਦਾਰ ਬਣ ਕੇ ਉਹਦੇ ਗਲਤੀਆਂ ਤੇ ਉਹਦੇ ਪਾਪਾਂ ਤੇ ਉਹ ਜਾ ਕੇ ਪਰਦਾ ਪਾਉਣਗੇ। ਸੋ ਜੇ ਤਿਰੰਗੇ ਨਾਲ ਇਸ ਤਰ੍ਹਾਂ ਦੇ ਪਾਪ ਕੱਜਣ ਲੱਗ ਪਏ ਨਾ ਗੁਨਾਹਗਾਰਾਂ ਦੇ, ਤਾਂ ਫਿਰ ਲੋਕਤੰਤਰ ਨੰਗਾ ਹੋ ਜਾਊਗਾ, ਲੋਕਤੰਤਰ ਦੀ ਧੋਤੀ ਉਤਰ ਜਾਣੀ ਹੈ ਇੱਥੇ। ਇਹ ਬਿਲਕੁਲ ਗਲਤ ਹੈ, ਨਿੰਦਣਯੋਗ ਹੈ। ਮੈਂ ਤੇ ਆਪ ਕਹਿਣਾ ਕਿ ਬਹੁਤ ਮਾੜਾ ਕੰਮ ਚੱਲਦਾ ਪਿਆ। ਅਦਾਲਤਾਂ ਜਦੋਂ ਸਾਰਾ ਕੋਈ ਮੰਨ ਲਓ ਘੱਟ ਗਿਣਤੀਆਂ ਦੇ ਨਾਲ ਕੋਈ ਅੜਿੱਕੇ ਆਉਂਦਾ, ਜਿਵੇਂ ਮੰਨ ਲਓ ਜੱਗੀ ਜੌਹਲ ਹੋਰਾਂ ਵਾਲਾ ਮੁੱਦਾ ਸੀ, ਤਾਂ ਉਦੋਂ ਕੀ ਦਲੀਲ ਦਿੱਤੀ ਜਾਂਦੀ ਸੀਗੀ ਕਿ ਕੋਰਟ ਤੇ ਭਰੋਸਾ ਰੱਖੋ, ਜੇ ਬੇਦੋਸ਼ੀ ਹੋਏ ਛੁੱਟ ਜਾਣਗੇ। ਤੇ ਹੁਣ ਇਹੀ ਫਾਰਮੂਲਾ ਆਪਣੇ ਬੰਦਿਆਂ ਤੇ ਕਿਉਂ ਨਹੀਂ ਲਾਗੂ ਕਰਦੇ ਇਹ? ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਕਾਲਰ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਦੇ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਜੀ। ਅਤੇ ਮਿੰਟੂ ਜੀ ਮੈਂ ਆਪਣੇ ਤੁਸੀਂ ਥੋੜਾ ਮੈਂਸ਼ਨ ਕਰਦੇ ਜੱਗੀ ਦਾ ਮਤਲਬ ਕਾਫੀ ਮੁੜ ਕੇ ਪਹਿਲਾਂ ਰੌਲਾ ਪਿਆ, ਮੁੜ ਕੇ ਕੋਈ ਖਬਰ ਨਹੀਂ ਆਈ, ਹੋ ਸਕਦਾ ਮੈਂ ਮਿਸ ਵੀ ਕਰ ਰਿਹਾ, ਉਹਦਾ ਕੀ ਅਪਡੇਟ ਹੈ ਜੀ? ਦੇਖੋ ਅੰਦਰ ਹੀ ਨੇ ਉਹਨਾਂ ਦਾ ਚਲਾਨ ਪੇਸ਼ ਹੋਣਾ ਸੀ, ਮੇਰੇ ਖਿਆਲ ਦੇ ਨਾਲ ਬਿਲਕੁਲ ਨੇੜੇ ਆ ਗਏ ਹੋਣੇ ਦਿਨ। ਅੱਗੇ ਉਹ ਚਲਾਨ ਪੇਸ਼ ਹੋਣਾ ਸੀ 3 ਮਹੀਨਿਆਂ ਬਾਅਦ, ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਐਕਸਟੈਂਡ ਕਰਵਾ ਲਈ ਸੀ ਤਰੀਕ NIA ਵਾਲਿਆਂ ਨੇ, ਤਾਂ ਉਹ ਇਹਨਾਂ ਨੂੰ 6 ਮਹੀਨਿਆਂ ਦਾ ਵਕਫਾ ਮਿਲ ਗਿਆ ਸੀਗਾ। 6 ਮਹੀਨੇ ਮੈਨੂੰ ਲੱਗਦਾ ਰਾਜਕਰਮਵੀਰ ਸਿੰਘ ਜੀ ਥੋੜਾ ਜਿਹਾ ਤੇਜ਼ ਆ ਮੈਥ ਦੇ ਵਿੱਚ, ਮੈਂ ਆਖੂੰਗਾ ਇਹਨਾਂ ਨੂੰ ਥੋੜਾ ਜਿਹਾ ਹਿਸਾਬ ਕਿਤਾਬ ਲਾਉਣ। ਨਵੰਬਰ 'ਚ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ NIA ਨੇ ਜਦੋਂ ਮਾਮਲਾ ਲਿਆ 20 ਕੁ ਦਿਨਾਂ ਬਾਅਦ, ਤਾਂ ਉਹ ਤੋਂ ਲਾ ਲਓ ਕਿ 6 ਮਹੀਨੇ ਬਸ ਲਾਗੇ ਬੰਨੇ ਆ ਕੰਮ। ਫਿਰ ਚਾਰਜਸ਼ੀਟ ਫਾਈਲ ਹੋ ਗਈ, ਉਸ ਤੋਂ ਬਾਅਦ ਟ੍ਰਾਇਲ ਤੁਰਨਾ, ਉਦੋਂ ਤੱਕ ਕੋਈ ਸੰਭਾਵਨਾ ਨਹੀਂ ਕਿ ਉਹਨਾਂ ਦੀ ਬੇਲ ਹੋ ਜਾਊਗੀ। ਹਾਂ, ਕੂਟਨੀਤਿਕ ਪੱਧਰ ਤੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੋ ਜਾਵੇ ਤੇ ਕਿਹਾ ਨਹੀਂ ਜਾ ਸਕਦਾ, ਪਰ ਅਸਲ ਦੇ ਵਿੱਚ ਕੇਸ ਉਦੋਂ ਹੀ ਤੁਰਨਾ ਜਦੋਂ ਚਾਰਜਸ਼ੀਟ ਫਾਈਲ ਹੋਏਗੀ। ਚਾਰਜਸ਼ੀਟ ਜਿਹੜੀ ਫਾਈਲ ਹੋਣ ਦੀ ਤਰੀਕ ਹੈ ਉਹ ਬਿਲਕੁਲ ਨੇੜੇ ਤੇੜੇ ਹੀ ਆ, ਕਿ ਉਦੋਂ 6 ਮਹੀਨੇ ਇਹਨਾਂ ਨੇ ਲਏ ਸੀ ਅਦਾਲਤ ਤੋਂ। ਜੀ ਜੀ। ਅਗਲੇ ਕਾਲਰ ਨੇ ਜਗਜੀਤ ਸਿੰਘ ਮੰਡ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਜਗਜੀਤ ਸਿੰਘ ਮੰਡ ਬੋਲ ਰਿਹਾ ਸੀਗਾ, ਤੇ ਮੈਂ ਕਾਲ ਕਰ ਰਿਹਾ ਸੀਗਾ ਤੁਹਾਨੂੰ, ਜਿਹੜੀ ਪਿਛਲੇ ਵੀਕ ਤੁਸੀਂ ਇੱਕ ਖਬਰ ਦਿੱਤੀ ਸੀ, ਖਬਰ ਨਸ਼ਰ ਕੀਤੀ ਸੀ, ਅਕਾਲੀ ਦਲ ਸਰਪੰਚ ਤੋਂ ਜਿਹੜੀ 3 ਕਿਲੋ 315 ਗ੍ਰਾਮ ਅਫੀਮ ਫੜੀ ਗਈ। ਤੇ ਉਹਦੇ ਬਾਰੇ ਜਿਹੜਾ ਹੈਗਾ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਵੀ ਮੈਂ ਤੁਹਾਡਾ ਇੰਨਾ ਫੈਨ ਹੈਗਾ, ਤਾਂ ਮੇਰਾ ਵੀ ਮਤਲਬ ਕਿ ਫੈਮਿਲੀ ਦੇ ਵਿੱਚ ਵੀ ਲੜਾਈ ਕਿਹੜਾ ਪੈ ਜਾਂਦੀ ਹੈਗੀ ਵੀ ਤੁਸੀਂ ਖਬਰਾਂ ਹੀ ਲਾਈ ਰੱਖਦੇ ਹੈਗੇ ਹਮੇਸ਼ਾ। ਤੇ ਮੈਂ ਇਹ ਖਬਰ ਜਿਹੜੀ ਤੁਸੀਂ ਨਸ਼ਰ ਕੀਤੀ ਸੀ ਪਿਛਲੇ ਵੀਕ, ਮੈਂ ਉਦੋਂ ਉੱਥੇ ਹੀ ਸੀਗਾ, ਇੰਡੀਆ ਸੀਗਾ, ਪਿੰਡ ਹੀ ਸੀਗਾ। ਤੇ ਮੈਂ ਹੈਰਾਨ ਹੋਇਆ ਤੁਹਾਡੀ ਖਬਰ ਸੁਣ ਕੇ ਕਿ ਤੁਸੀਂ ਜਿਹੜੀ ਹੈਗੀ ਖਬਰ ਮੇਰੇ ਖਿਆਲ ਨਾਲ ਸੁਰਖੀਆਂ ਤੋਂ ਹੀ ਲੈ ਲੈਂਦੇ ਹੈਗੇ ਆ, ਖਬਰ ਦੀ ਡੂੰਘਾਈ ਤੱਕ ਨਹੀਂ ਜਾਂਦੇ ਹੈਗੇ ਕਿ ਉਹ ਪਿਛਲੇ ਮਤਲਬ ਤੱਥਾਂ ਤੋਂ ਅਧੀਨ ਸੀਗੀ ਖਬਰ ਤੁਹਾਡੀ। ਤੇ ਮੈਂ ਜਿਹੜਾ ਸੀਗਾ ਅੱਜ ਹੀ ਇੱਥੇ ਲੈਂਡ ਹੋਇਆ, ਤੇ ਮੈਂ ਮਤਲਬ ਕਿ ਪਹਿਲਾਂ ਇਹੀ ਕੋਸ਼ਿਸ਼ ਕੀਤੀ ਮੈਂ ਤੁਹਾਡੇ ਨਾਲ ਹੀ ਗੱਲ ਕਰਾਂ ਇਹਦੇ ਬਾਰੇ, ਕਿ ਤੁਹਾਨੂੰ ਉਹ ਖਬਰ ਬਾਰੇ, ਹਕੀਕਤ ਬਾਰੇ ਸਵੇਰੇ ਜਿਹੜੀ ਹੈਗੀ ਜੀਤ ਅਖਬਾਰ 'ਚ ਔਰ ਪੰਜਾਬੀ ਟ੍ਰਿਬਿਊਨ ਅਖਬਾਰ 'ਚ ਪਤਾ ਲੱਗ ਜੂਗਾ ਕੱਲ ਨੂੰ। ਤੇ ਉਹਦੇ ਬਾਰੇ ਜਿਹੜੀ ਅਸਲੀਅਤ ਸੀਗੀ, ਮੈਂ ਉੱਥੇ ਪਿੰਡ ਹੀ ਸੀਗਾ, ਤੇ ਪਹਿਲੀ ਗੱਲ ਤੇ ਜਿਹੜਾ ਮੋਟਰਸਾਈਕਲ ਘਰੇ ਲੱਗਾ ਸੀਗਾ, ਮੈਂ ਸਵੇਰੇ ਦੇਖਿਆ। ਤੇ ਦੂਜੇ ਨੰਬਰ ਤੇ ਜਿਹੜਾ ਹੈਗਾ ਏ ਚੋਲਾ ਸਾਹਿਬ ਵਾਲੀ ਪੁਲਿਸ, ਉਹ ਜਿਹੜੀ ਹੈਗੀ ਆ ਪੱਟੀ ਹਲਕੇ ਨੂੰ ਬਲੌਕ ਨਹੀਂ ਕਰਦੀ, ਤੇ ਉਹ ਆਣ ਕੇ ਜਿਹੜਾ ਹੈਗਾ ਏ 12:30 ਵਜੇ ਜਿਹੜਾ ਹੈਗਾ ਸਾਡੇ ਘਰੇ ਆਣ ਕੇ ਛਾਪਾ ਮਾਰਦੇ ਨੇ। 12:30 ਵਜੇ ਆਣ ਕੇ ਜਿਹੜਾ ਹੈਗਾ ਮੇਰੇ ਭਰਾ ਨੂੰ ਤੇ ਮੇਰੇ ਛੋਟੇ ਭਤੀਜੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆ, ਤੇ ਘਰੋਂ ਮੋਟਰਸਾਈਕਲ ਲੈ ਜਾਂਦੇ ਆ। ਤੇ ਉਸ ਤੋਂ ਬਾਅਦ ਜਿਹੜਾ ਹੈਗਾ 4:30 ਵਜੇ ਜਿਹੜਾ ਹੈਗਾ ਨਾਕੇ ਦਾ ਜਿਹੜਾ ਉਹ ਬਣਾ ਦਿੰਦੇ ਕੇਸ। ਉਹ ਮੇਰਾ ਭਰਾ ਜਿਹੜਾ ਹੈਗਾ ਏ ਉਹ ਮਤਲਬ ਕਿ ਚਾਹੇ ਪਿਛਲੀ ਵਾਰ ਆਪਣੇ MLA ਦੀਆਂ ਵੋਟਾਂ ਦੇ ਟਾਈਮ ਤੇ ਜਿਹੜਾ ਹੈਗਾ ਕਾਫੀ ਆਪਣਾ ਪੋਟੈਂਸ਼ੀਅਲ ਸੀਗਾ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਅਸੀਂ ਬਾਹਰਲੇ ਸਾਰੇ ਸਪੋਰਟ ਕਰਦੇ ਸੀਗੇ। ਮੈਂ ਵੀ ਜਿਹੜਾ ਹੈਗਾ 50,000 ਰੁਪਇਆ ਜਿਹੜਾ ਹੈਗਾ ਰਣਜੀਤ ਸਿੰਘ ਜਿਹੜੇ MLA ਉੱਥੇ ਖੜੇ ਸੀ ਸਾਡੇ ਹਲਕੇ ਦੇ, ਮੈਂ ਉਹਨਾਂ ਨੂੰ ਸਪੋਰਟ ਭੇਜੀ। ਔਰ ਮੈਂ ਆਪਦੇ ਭਰਾ ਨੂੰ ਵੀ ਮੈਂ ਕਾਫੀ ਕਿਹਾ ਕਿ ਮਤਲਬ ਜਿਹੜਾ ਆਪਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਆ। ਔਰ ਉਹਨੇ ਜਿਹੜਾ ਹੈਗਾ ਹੈ ਕਿ ਕਿਉਂਕਿ ਮੇਰੇ ਡੈਡੀ ਵੀ ਅਕਾਲੀ ਦਲ ਨੂੰ ਪਹਿਲਾਂ ਬਿਲੋਂਗ ਕਰਦੇ ਸੀਗੇ, ਤੇ ਉਹਨੇ ਮੇਰੇ ਭਰਾ ਨੇ ਜਿਹੜੀ ਹੈਗੀ ਆ ਉਹ ਉਸੇ ਹੀ ਲਹਿਜੇ ਵਿੱਚ ਮਤਲਬ ਕਿ ਕਾਫੀ ਉਹਨੇ ਜਿਹੜਾ ਹੈਗਾ ਅਸਰ ਰਸੂਖ ਸੀਗਾ ਪਿੰਡ ਦੇ ਵਿੱਚ, ਉਹਨੇ ਜਿਹੜਾ ਹੈਗਾ ਅਕਾਲੀ ਦਲ ਨੂੰ ਹੀ ਸਪੋਰਟ ਕੀਤੀ। ਔਰ ਜਿਹੜਾ ਇਸ ਟਾਈਮ ਤੇ ਹੁਣ ਸਰਪੰਚਾਂ ਦੀਆਂ ਵੋਟਾਂ ਆ ਰਹੀਆਂ ਨੇ, ਕਾਂਗਰਸ ਨੂੰ ਇਹ ਗੱਲ ਪਚਦੀ ਨਹੀਂ ਸੀਗੀ, ਤੇ ਕਾਂਗਰਸ ਨੇ ਜਿਹੜਾ ਹੈਗਾ ਇਹ ਉਹਨਾਂ ਦੇ ਉੱਤੇ ਜਾਣ ਬੁੱਝ ਕੇ ਪਰਚਾ ਜਿਹੜਾ ਹੈਗਾ ਦਰਜ ਕਰਵਾਇਆ ਹੈ
ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਭਤੀਜੇ ਨੂੰ ਛਡਾਉਣ ਵਾਸਤੇ ਸਾਨੂੰ ਉੱਥੋਂ ਦੇ SHO ਨੂੰ ਮੇਰੇ ਹੱਥੀਂ ਜਿਹੜਾ ਹੈਗਾ 3,20,000 ਰੁਪਇਆ ਦੇਣਾ ਪਿਆ, ਔਰ ਉਹਨੇ ਜਿਹੜਾ ਹੈਗਾ ਮੇਰੇ ਭਰਾ ਦੇ ਉੱਤੇ ਪਰਚਾ ਕੱਟ ਦਿੱਤਾ। ਨਾਲ ਹੀ ਮੇਰਾ ਜਿਹੜਾ ਹੈਗਾ ਘਰੋਂ ਮੇਰੇ ਸੂਟਕੇਸਾਂ ਦੇ ਵਿੱਚੋਂ 50,310 ਰੁਪਈਏ ਕੈਸ਼ ਇੰਡੀਅਨ ਕਰੰਸੀ, 735 ਅਮਰੀਕਨ ਡਾਲਰ ਤੇ ਇੱਕ LG ਫੋਨ ਜਿਹੜਾ ਕਿ SHO ਸੁਖਰਾਜ ਸਿੰਘ ਨੇ ਮੈਨੂੰ ਵਾਪਸ ਦੇ ਦਿੱਤਾ। ਤੇ ਨਾਲ ਹੀ ਮਤਲਬ ਕਿ ਛੋਟੇ ਛੋਟੇ ਇੱਕ ਕਾਸਮੈਟਿਕ ਦੀ ਕਿੱਟ, ਟੀ-ਸ਼ਰਟਾਂ, ਪ੍ਰੋਟੀਨ ਦਾ ਯਾਰ, ਵਿਟਾਮਿਨ ਦੀਆਂ ਬੋਤਲਾਂ ਤੇ ਜਿਹੜੀਆਂ ਇੱਧਰੋਂ ਮੈਂ ਲੈ ਕੇ ਗਿਆ ਸੀ ਕਾਸਕੋ ਤੋਂ, ਸਾਰਾ ਸਮਾਨ ਜਿਹੜਾ ਘਰੋਂ ਚੁੱਕ ਕੇ ਲੈ ਕੇ ਗਏ ਨੇ ਮੇਰਾ। ਠੀਕ ਹੈ, ਸੋ ਮੇਰਾ ਵੀਰ ਇਹ ਜਿਹੜੀ ਹੈਗੀ ਹੈ ਨਾ, ਜੇ ਤੇ ਤੱਥਾਂ ਦੇ ਆਧਾਰ ਤੇ ਖਬਰ ਨਹੀਂ ਹੈਗੀ ਤੇ ਉਹਨੂੰ ਮੇਰਾ ਵੀਰ ਥੋੜਾ ਜਿਹਾ ਮਸਾਲਾ ਜਾਂ ਘੱਟ ਲਾਇਆ ਕਰੀਏ ਆਪਾਂ, ਜਿਵੇਂ ਕਿ ਤੁਸੀਂ ਕਿਹਾ ਸੀ ਡੁੱਗ ਡੁੱਗ। ਨਹੀਂ ਹੁਣ ਤੁਸੀਂ ਦੇਖੋ ਗੱਲ ਸਾਰੀ ਦੱਸਦੀ ਹੈ, ਮੈਂ ਚੁੱਪ ਕਰਕੇ ਗੱਲ ਸੁਣਦਾ ਰਿਹਾ। ਹੁਣ ਮੇਰੀ ਗੱਲ ਸੁਣੀ ਜਾਇਓ। ਜਦੋਂ ਪੁਲਿਸ ਨੇ FIR ਕੱਟਤੀ, ਉਹਦੀ ਅਸੀਂ ਸੂਚਨਾ ਦਿੱਤੀ, ਅਸੀਂ ਕੋਈ ਨਾਂ ਨਹੀਂ ਲਿਆ ਫਲਾਣਾ ਬੰਦਾ, ਪਹਿਲੀ ਗੱਲ। ਠੀਕ ਹੈ, ਦੂਸਰੀ ਗੱਲ ਤੁਸੀਂ ਆਪ ਹੀ ਮੰਨਿਓ ਕਿ ਪਰਚਾ ਕੱਟਿਆ ਗਿਆ। ਜਦੋਂ ਪਰਚਾ ਕੱਟਿਆ ਗਿਆ ਤਾਂ ਉਹ ਇੱਕ ਤਰ੍ਹਾਂ ਨਾਲ ਜਿਹੜੀ ਚੀਜ਼ ਆ ਉਹ ਅਫੀਸ਼ੀਅਲ ਹੋ ਗਈ। ਕਿ ਅਸੀਂ ਅਨਅਫੀਸ਼ੀਅਲ ਦੀ ਗੱਲ ਕਰੀ, ਜਦੋਂ ਤੁਹਾਡਾ ਉਹ ਪਰਚਾ ਨਜਾਇਜ਼ ਆ, ਇੱਥੇ ਨਜਾਇਜ਼ ਕੱਟੇ ਜਾਂਦੇ ਆ, ਇੱਥੇ ਰਾਜਸੀ ਬਦਲਾਖੋਰੀ ਹੁੰਦੀ ਹੈ, ਮੈਂ ਤੁਹਾਡੀ ਉਸ ਚੀਜ਼ ਨਾਲ ਸਹਿਮਤ ਆ, ਤੁਸੀਂ ਆਪਣਾ ਪੱਖ ਰੱਖਿਆ, ਚਲੋ ਵਧੀਆ ਕੀਤਾ। ਪਰ ਇੱਥੇ ਜੇ ਕੁਝ ਇਸ ਤਰ੍ਹਾਂ ਦਾ ਵਾਪਰਿਆ ਤੇ ਤੁਸੀਂ ਵੀ ਉੱਥੇ ਅਦਾਲਤ ਦਾ ਸਹਾਰਾ ਲਿਆ, ਤੁਹਾਨੂੰ ਵੀ ਉੱਥੇ ਕੋਈ ਬਰੋਬਰ ਖਬਰ ਲਵਾਉਣੀ ਚਾਹੀਦੀ ਸੀਗੀ। ਤੁਸੀਂ ਦੂਜੇ ਦਿਨ ਪ੍ਰੈਸ ਕਾਨਫਰੰਸ ਕਰਦੇ ਕਿ ਅਸਲ ਦੇ ਵਿੱਚ ਕਹਾਣੀ ਇਹ ਆ, ਜਦੋਂ ਦੂਜੇ ਦਿਨ ਆਉਂਦੀ ਖਬਰ ਤੇ ਅਸੀਂ ਉਹ ਵੀ ਪੜ੍ਹਦੇ ਨਾਲ, ਜਿੱਦਾਂ ਹੁਣ ਤੁਹਾਡਾ ਅਸੀਂ ਪੱਖ ਸੁਣਿਆ ਕਿ ਅਸਲ ਦੇ ਵਿੱਚ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਆਹ ਵਾਪਰਿਆ, ਅਸੀਂ ਤੇ ਕੋਈ ਨਾਮ ਹੀ ਨਹੀਂ ਲਿਆ, ਪਿੰਡ ਦਾ ਨਾਮ ਹੀ ਨਹੀਂ ਲਿਆ, ਸਿਰਫ ਚੋਲਾ ਕਿਹਾ ਸੀਗਾ, ਚੋਲਾ ਸਾਹਿਬ ਦੀ ਪੁਲਿਸ ਨੇ। ਸੋ ਅਸੀਂ ਕਿਸੇ ਦਾ ਨਾਂ ਨਹੀਂ ਲਿਆ, ਕਿਸੇ ਪਿੰਡ ਦਾ ਨਾਂ ਨਹੀਂ ਲਿਆ, ਸਰਪੰਚ ਕਿਹਾ, ਅਕਾਲੀ ਸਰਪੰਚ। ਮੈਂ ਉਹਦੇ ਵਿੱਚ ਮਾਫ ਕਰਨਾ ਜੇ ਤੁਸੀਂ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜਾ ਹੈਗਾ ਇਹ 315 ਦੀ ਬਜਾਏ 10 ਹੋਰ ਕਰ ਲੈਂਦੇ, 350 ਉਹਨੂੰ 25 ਕਰ ਲੈਂਦੇ, 350 ਹੋ ਜਾਣਾ ਸੀ, ਹੈ ਨਾ, 350 ਕਿਹਾ। ਚਲੋ ਅੱਛਾ, ਦੇਖੋ ਉਹ ਤੇ ਇੱਕ ਨੋਰਮਲ ਗੱਲ ਆਪਾਂ ਬੋਲਦੇ ਹਾਂ ਕਿ 315 3 ਕਿਲੋ 15 ਗ੍ਰਾਮ ਇਦਾਂ ਕੁਛ ਸੀਗਾ, ਤਾਂ 3.25 ਹੋ ਜਾਂਦਾ। ਉਹ ਆਪਾਂ ਕਹਿ ਦਿੰਦੇ ਕਿ ਹਾਂਜੀ, ਉਹ ਚਲੋ ਵੱਧ ਘੱਟ ਗੱਲ ਹੋ ਜਾਂਦੀ ਆ, ਉਹ ਆਪਾਂ ਹਾਸੇ ਠੱਟੇ ਚ ਕੋਈ ਗੱਲ ਕਰ ਲੈਂਦੇ ਆ। ਪਰ ਇਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਤੱਥਾਂ ਤੋਂ ਹੁਣ ਕਿੱਦਾਂ ਹੋ ਗਈ, ਜਦ ਕਿ ਤੱਥ ਸਭ ਤੋਂ ਵੱਡਾ ਹੁੰਦਾ FIR ਜਿਹੜੀ ਕੱਟੀ ਗਈ ਹੈ। FIR ਦੇ ਆਧਾਰ ਤੇ ਹੀ ਨਿਊਜ਼ ਪ੍ਰਿੰਟ ਹੁੰਦੀ ਹੈ ਭਾਈ ਸਾਹਿਬ। ਤਾਂ ਔਰ ਅਸੀਂ ਨਿਊਜ਼ ਤੋਂ ਜੇ ਕੋਈ ਵੱਖਰਾ ਕੁਝ ਜੋੜਿਆ ਉਹਦੇ ਚ ਕਿ ਨਾ ਬੋਲਿਆ ਕਿਸੇ ਦਾ ਕੋਈ ਪਿੰਡ ਬੋਲਿਆ, ਉਹ ਤੁਸੀਂ ਦੱਸ ਸਕਦੇ, ਤੁਹਾਡਾ ਲਾਂਭਾ ਸਿਰ ਮੱਥੇ ਆ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੱਥ ਨਹੀਂ ਹੈ। ਤੱਥ ਇਹੋ ਹੀ ਹੁੰਦਾ ਸਭ ਤੋਂ ਵੱਡੀ ਕਿ FIR ਹੈ, ਜਿਹੜੀ ਆਫੀਸ਼ੀਅਲ ਇੱਕ ਕਹਾਣੀ ਬਣਦੀ ਹੈ ਪੁਲਿਸ ਦੀ ਰਿਕਾਰਡ ਦੇ ਵਿੱਚ। ਤੁਸੀਂ ਆਪ ਹੀ ਮੰਨਿਓ ਕਿ ਪਰਚਾ ਕੱਟਿਆ। ਹੁਣ ਨਾਲੇ ਆਪ ਹੀ ਮਿੰਟੂ ਜੀ ਕਹਿ ਰਹੇ ਸੀ ਵੀ ਕੱਲ ਨੂੰ ਜਿਹੜੀ ਅਖਬਾਰ ਦੇ ਵਿੱਚ ਹੁਣ ਆਊਗੀ ਖਬਰ, ਤੇ ਬੰਦਾ ਜਦੋਂ ਉਸ ਦੇ ਉੱਤੇ ਜੇ ਕੋਈ ਇੰਨੇ ਦਿਨ ਤੁਸੀਂ ਕਿਉਂ ਪਾਏ? ਤੁਸੀਂ ਅਗਲੇ ਦਿਨ ਉਹਨਾਂ ਖਬਰਾਂ ਦਾ ਖੰਡਨ ਕਰਵਾਉਂਦੇ, ਤੁਸੀਂ ਉੱਥੇ ਕੋਰਟ ਦੇ ਵਿੱਚ ਅਪਰੋਚ ਕਰਦੇ। ਜੇ ਤੁਹਾਡੇ ਕੋਲੋਂ ਇਸ ਤਰ੍ਹਾਂ ਰਿਸ਼ਵਤ ਲਈ ਗਈ ਆ, ਤੁਸੀਂ NRI ਹੋ ਕੇ ਰਿਸ਼ਵਤ ਦੇ ਕੇ ਆ ਗਏ ਹੋ ਉੱਥੇ, ਇਹ ਤੁਹਾਡੇ ਲਈ ਵੀ ਚੰਗੀ ਗੱਲ ਨਹੀਂ ਹੈ ਮੈਂ ਕਹੂੰਗਾ। ਬਾਕੀ ਤੁਹਾਡਾ ਲਾਂਭਾ ਸਿਰ ਮੱਥੇ ਆ, ਚਲੋ ਤੁਸੀਂ ਕਹਿਤਾ ਕਿ ਮਸਾਲਾ ਨਾ ਲਾਓ, ਪਰ ਜਦੋਂ ਤੁਹਾਡੇ ਅਕਾਲੀ ਲੀਡਰ ਵੀ ਉੱਥੇ ਬੋਲਦੇ ਆ ਨਾ, ਮਸਾਲਾ ਵੀ ਘੱਟ ਨਹੀਂ ਲਾਉਂਦੇ। ਸੋ ਇਹ ਤਾਂ ਆਪਾਂ ਆਮ ਬੋਲਚਾਲ ਭਾਸ਼ਾ ਦੇ ਵਿੱਚ ਵੀ ਕਈ ਵਾਰ ਬੋਲ ਜਾਂਦੇ ਕੁਝ ਸ਼ਬਦ ਆਪਾਂ ਏਦਾਂ ਦੇ ਜਿਹੜੇ ਤੁਸੀਂ ਮਸਾਲਾ ਕਿਹਾ, ਪਰ ਇਹਦੇ ਵਿੱਚ ਇਹ ਨਹੀਂ ਹੈ ਕਿ ਤੱਥ ਨਹੀਂ ਹੈਗਾ। ਤੁਸੀਂ ਆਪ ਹੀ ਮੰਨਿਓ ਕਿ FIR ਦਰਜ ਹੋਈ ਹੈ। ਬਿਲਕੁਲ, ਤੁਸੀਂ ਇਹ ਜਿੱਦਾਂ ਕਿਹਾ ਵੀ ਬਦਲਾਖੋਰੀ ਦੇ ਕਰਕੇ ਜਿਹੜੀ ਆ ਉਹ ਤੁਸੀਂ ਆ ਕੇ ਆਪਣਾ ਪੱਖ ਪੇਸ਼ ਕੀਤਾ ਹੈ, ਉਹ ਠੀਕ ਹੈ, ਚੰਗੀ ਗੱਲ ਆ। ਤੁਸੀਂ ਆਪਣਾ ਜਿਹੜਾ ਪੱਖ ਰੱਖਿਆ ਆ ਵੀ ਇਹਦੇ ਕਰਕੇ ਪਿੱਛੇ ਇਹ ਕਾਰਨ ਜਿਹੜੇ ਉਹ ਹੋ ਸਕਦੇ ਨੇ। ਬਾਕੀ ਮਿੰਟੂ ਜੀ ਨੇ ਇਹ ਨਹੀਂ ਆ ਵੀ ਕੋਈ ਆਪਣੇ ਕੋਲੋਂ ਬਣਾ ਕੇ ਜਿਹੜੀ ਖਬਰ ਆ ਕੋਈ ਨਾਂ ਨਹੀਂ ਲਿਆ। ਦੇਖੋ ਜੀ, ਅਸੀਂ ਇਸੇ ਕਰਕੇ ਨਾਂ ਨਹੀਂ ਲੈਂਦੇ ਕਿਸੇ ਦਾ, ਖਬਰ ਤੁਹਾਡੇ ਤੱਕ ਪਹੁੰਚਾ ਦਿੰਦੇ ਆ। ਔਰ ਕੱਲੇ ਬੰਦੇ ਦਾ ਨੰਬਰ ਨਹੀਂ ਹੁੰਦਾ ਸਾਡੇ ਕੋਲੇ। ਹੁਣ ਪੂਰੇ ਪੰਜਾਬ ਚੋਂ ਖਬਰਾਂ ਹੁੰਦੀਆਂ ਨੇ, ਆਪਣੇ ਕੋਲ ਰਾਜ ਕਰਨਵੀਰ ਸਿੰਘ ਜੀ ਕੋਈ ਜੇ ਨੰਬਰ ਹੋਵੇ, ਜਿੱਦਾਂ ਹੁਣ ਪਿੱਛੇ ਜੇ ਇਹਨਾਂ ਦੇ ਇਲਾਕੇ ਦੇ ਵਿੱਚ ਉਹ ਇੱਕ ਕਾਂਗਰਸੀ ਲੀਡਰ ਨੇ ਕੁੱਟਮਾਰ ਕੀਤੀ ਸੀ ਪੱਤਰਕਾਰ ਨਾਲ, ਤਾਂ ਉਹ ਕਿਸੇ ਖਬਰ ਨਹੀਂ ਸੀ ਆ ਰਹੀ, ਉਹ ਲੱਭਣਾ ਪਿਆ, ਉਹ ਲੱਭ ਗਿਆ ਫੋਨ ਨੰਬਰ, ਉਹਨਾਂ ਦੇ ਨਾਲ ਆਪਾਂ ਸੰਪਰਕ ਵੀ ਕਰ ਲਿਆ। ਜਦੋਂ ਖਬਰ ਪ੍ਰਿੰਟ ਹੋ ਗਈ, ਪਰਚਾ ਦਰਜ ਹੋ ਗਿਆ, ਉਦੋਂ ਦੋਸ਼ੀ ਦਾ ਪੱਖ ਕਿਵੇਂ ਲਿਆ ਜਾ ਸਕਦਾ, ਭਾਵੇਂ ਕਿ ਉਹ ਕਥਿਤ ਦੋਸ਼ੀ ਆ, ਅਦਾਲਤ ਵੱਲੋਂ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ, ਪਰ ਪੁਲਿਸ ਨੇ ਜਦੋਂ FIR 'ਚ ਉਹਨੂੰ ਨਾਮਜ਼ਦ ਕਰ ਲਿਆ, ਉਹਦਾ ਪੱਖ ਲੈਣ ਦਾ ਕੋਈ ਮਤਲਬ ਨਹੀਂ ਨਾ ਬਣਦਾ। ਜਦੋਂ ਉਹਨੇ ਤਾਂ ਪੱਖ ਆਪਣਾ ਕੋਰਟ 'ਚ ਰੱਖਣਾ, ਜਾਂ ਤੁਸੀਂ ਮੀਡੀਆ 'ਚ ਰੱਖ ਸਕਦੇ ਹੋ ਉਹਦੇ ਜਿਹੜੇ ਪਰਿਵਾਰ ਵਾਲੇ ਆ ਕਿ ਭਾਈ ਸਾਡੇ ਨਾਲ ਆਹ ਕਹਾਣੀ ਵਾਪਰੀ ਆ। ਹੁਣ ਇਸ ਖਬਰ ਨੂੰ ਤੁਸੀਂ ਆਪ ਵੀ ਕਿਹਾ ਕਿ ਪਿਛਲੇ ਹਫ਼ਤੇ ਦੀ ਆ, ਤੇ ਮੈਨੂੰ ਜਿੱਥੋਂ ਤੱਕ ਅੰਦਾਜ਼ਾ 10-12 ਦਿਨ ਨਹੀਂ, ਉਹ 2 ਹਫ਼ਤੇ ਪੁਰਾਣੀ ਖਬਰ ਹੈ। ਤਾਂ 2 ਹਫ਼ਤਿਆਂ ਬਾਅਦ ਤੁਸੀਂ ਹੁਣ ਖਬਰ ਲਵਾਓਗੇ, ਤੁਹਾਨੂੰ ਖਬਰ ਪਹਿਲਾਂ ਲਵਾਉਣੀ ਚਾਹੀਦੀ ਸੀ। ਤੇ ਜੇ ਉਹ ਲੱਗੀ ਹੁੰਦੀ ਸੀ, ਅਸੀਂ ਅਗਲੇ ਦਿਨ ਉਹ ਵੀ ਪੜ੍ਹਦੇ ਨਹੀਂ ਸੀਗੇ ਕਿ ਉਸ ਪਰਿਵਾਰ ਨੇ ਡਿਨਾਈ ਕੀਤਾ ਇਸ ਚੀਜ਼। ਤੇ ਮੈਂ ਫਿਰ ਵੀ
ਤੁਹਾਡੇ ਨਾਲ ਹਮਦਰਦੀ ਰੱਖਦਾ। ਔਰ ਜੇ ਇਹ ਕਹਾਣੀ ਹੈ ਤੁਸੀਂ ਤੱਥ ਪੇਸ਼ ਕਰੋ, ਮੀਡੀਆ 'ਚ ਪੇਸ਼ ਕਰੋ, ਅਸੀਂ ਤੁਹਾਡੀ ਕਹਾਣੀ ਹੈ ਜਿਹੜੀ ਉਹ ਵੱਧ ਤੋਂ ਵੱਧ ਅੱਗੇ ਲੈ ਜਾਵਾਂਗੇ। ਜੀ ਜੀ। ਅਗਲੇ ਕਾਲਰ ਨੇ ਜਰਨੈਲ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮਿੰਟੂ ਵੀਰ ਜੀ, ਮੈਂ ਮੁਕਤਸਰ ਤੋਂ ਬਿਲੋਂਗ ਕਰਦੇ ਹਾਂ ਤੇ ਮੇਰਾ ਸਿਆਸਤ ਵਾਲਾ ਕੁਐਸਚਨ ਨਹੀਂ ਹੈ ਜੀ, ਮੇਰਾ ਤਾਂ ਘਰ ਦਾ ਹੈ ਵੀ ਸਾਡਾ ਨਾ ਅਸੀਂ ਆ ਜਿਹੜੀ ਪ੍ਰੋਪਰਟੀ ਟੈਕਸ ਇਹਨਾਂ ਨੇ ਚੁੱਲ੍ਹਾ ਟੈਕਸ ਪਿੱਛੇ ਪਾਇਆ ਸੀਗਾ ਤੇ ਉਹ ਅਸੀਂ 400 ਰੁਪਈਆ ਅਸੀਂ ਹਰ ਸਾਲ ਦਾ ਭਰ ਕੇ ਆਏ ਆ ਪਿੱਛੇ ਮਾਰਚ 'ਚ। ਤੇ ਉਹ ਹੁਣ ਸਾਡਾ ਇਹ ਕਹਿੰਦੇ ਵੀ ਮੇਰੇ ਹਸਬੈਂਡ ਐਕਸ ਨੇਵੀ ਦੇ ਰਿਟਾਇਰਡ ਨੇ, ਉਹ ਕਹਿੰਦੇ ਵੀ ਸਾਨੂੰ ਭਰਨਾ ਨਹੀਂ ਚਾਹੀਦਾ, ਵੀ ਉਹ ਕੀ ਸਾਡੇ ਪੈਸੇ ਵਾਪਸ ਆ ਸਕਦੇ ਆ ਜਾਂ ਸਾਡਾ ਉਹ ਲੈਣ ਦੇਣ ਵੀ ਖਤਮ ਹੀ ਹੋ ਜਾਊਗਾ। ਵੀ ਮਤਲਬ ਚੁੱਲ੍ਹਾ ਟੈਕਸ ਦੀ ਤੁਸੀਂ ਗੱਲ ਕੀਤੀ ਹੈ? ਹਾਂਜੀ, ਚੁੱਲ੍ਹਾ ਟੈਕਸ ਜਿਹੜਾ ਇਹਨਾਂ ਨੇ ਲਾਇਆ ਨਹੀਂ, ਘਰਾਂ ਦੇ ਉੱਤੇ ਟੈਕਸ ਲਾਇਆ ਵੀ ਜਿਹੜਾ ਜਿਨ੍ਹਾਂ ਦਾ 100 ਗਜ ਤੋਂ ਉੱਪਰ ਦਾ ਪਲਾਟ ਨੇ ਜਾਂ ਘਰ ਬਣਾਏ ਵੇ 200 ਕਵਰ ਏਰੀਆ ਉੱਪਰ ਦਾ ਹੈਗਾ, ਉਹਨਾਂ ਤੇ ਇਹਨਾਂ ਨੇ 400 ਰੁਪਈਆ ਇਹਨਾਂ ਨੇ ਹਰ ਸਾਲ ਦਾ ਭਰਾਇਆ ਇਹਨਾਂ ਨੇ। ਜੀ, ਤੁਸੀਂ ਕਹਿੰਦੇ ਆ ਵੀ ਰਿਟਾਇਰ ਹੋਣ ਕਰਕੇ ਸ਼ਾਇਦ ਉਹ ਦੇਣ ਦੀ ਜ਼ਰੂਰਤ ਨਹੀਂ। ਸਾਨੂੰ ਹੁਣ ਪਤਾ ਲੱਗਿਆ ਇੱਥੇ ਆਣ ਕੇ ਵੀ ਉਹ ਪੈਸੇ ਤੁਸੀਂ ਭਰਨੇ ਨਹੀਂ ਸੀ, ਅਸੀਂ 2000 ਰੁਪਇਆ ਭਰ ਕੇ ਆਏ। ਕੀ ਸਾਡੇ ਪੈਸੇ ਵਾਪਸ ਆਉਣਗੇ, ਆ ਸਕਦੇ ਆ ਕਿ ਨਹੀਂ ਆ ਸਕਦੇ? ਦੇਖੋ, ਗੰਗਾ ਗਈਆਂ ਹੱਡੀਆਂ ਤਾਂ ਮੁੜ ਕੇ ਨਹੀਂ ਆਉਂਦੀਆਂ ਹੁੰਦੀਆਂ। ਬਾਕੀ ਮਿੰਟੂ ਜੀ ਜੇ ਬੜਾ ਔਖਾ ਵਾ ਵੈਸੇ, ਪਰ ਤੁਸੀਂ ਸੰਪਰਕ ਕਰ ਲਿਓ ਜਿਹੜਾ ਕੋਈ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ। ਵੈਸੇ ਤੁਸੀਂ ਜੇ ਮੁਕਤਸਰ ਦਾ ਦੱਸਿਆ ਤੇ ਮੁਕਤਸਰ ਜਿਹੜਾ DC ਆ, DC ਬਹੁਤ ਵਧੀਆ ਬੀਬਾ ਬੰਦਾ ਹੋਣਾ ਚਾਹੀਦਾ, ਸੁਮਿਤ ਜਰੰਗਲ ਉਹਦਾ ਨਾਮ ਆ। ਉਹ ਇੰਟਰਨੈਟ ਤੋਂ ਤੁਸੀਂ ਨੰਬਰ ਕੱਢ ਲਿਓ, ਫੋਨ ਚੱਕ ਲੈਂਦਾ ਹਰੇਕ ਦਾ ਤੇ ਵਾਹ ਲੱਗਦੀ। ਮੇਰੇ ਖਿਆਲ ਦੇ ਨਾਲ ਤੁਹਾਡੀ ਗੱਲ ਸੁਣੂਗਾ। ਤੇ ਬਾਕੀ ਮੈਨੂੰ ਚੁੱਲ੍ਹਾ ਟੈਕਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਜੇ ਕੋਈ ਆਪਣੇ ਵੱਸ 'ਚ ਗੱਲ ਹੋਈ ਭੈਣ ਜੀ, ਮੈਂ ਵੀ ਕੋਈ ਹੈਲਪ ਕਰ ਸਕਦਾ ਹੋਇਆ ਤੇ ਜ਼ਰੂਰ ਕਰ ਦੂੰਗਾ। ਤੁਸੀਂ ਕਰ ਲਿਓ ਫੋਨ ਬਾਅਦ ਦੇ ਵਿੱਚ, ਇੱਕ ਵਾਰੀ ਪਹਿਲਾਂ ਉਹਨਾਂ ਨਾਲ ਕਰ ਲਓ, ਜੇ ਹੋ ਸਕਿਆ ਆਪਾਂ ਜੀ ਅਸੀਂ ਤੁਹਾਡੇ ਲਈ ਆ। ਅੱਗੇ ਸਾਨੂੰ ਲਾਂਭਾ ਵੀ ਆ ਗਿਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਹੀ ਆ, ਕੋਈ ਗੱਲ ਨਹੀਂ ਹੈ ਜੀ। ਹਰਸ਼ਰਨ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਜੀ, ਮੇਰਾ 2 ਸਵਾਲ ਆ, ਥੋੜੇ ਜਿਹੇ ਹਟ ਕੇ ਆ। ਪਹਿਲੀ ਗੱਲ ਤੇ ਇਹ ਆ ਵੀ ਜਿੱਦਾਂ ਮੀਡੀਆ ਕਿੰਨਾ ਕੁ ਰੋਲ ਪਲੇ ਕਰ ਸਕਦਾ ਵੀ ਜਿਹਦੇ ਨਾਲ ਲੋਕਾਂ ਦੀ ਉਹ ਜਿਹੜੀ ਸੋਚ ਆ ਕੋਈ ਨਿਯਮਾਂ ਨੂੰ ਨਿਭਾਉਣ ਦੀ, ਵੀ ਉਹਨੂੰ ਸਾਰਥਕ ਰੂਪ ਦਿੱਤਾ ਜਾ ਸਕੇ ਕੰਟੀਨਿਊਲੀ। ਮਤਲਬ ਉਹਦੇ ਵਾਸਤੇ ਕੋਈ ਹੰਭਲਾ ਮਾਰਿਆ ਜਾਵੇ ਵੀ ਕੋਈ ਐਸਾ ਪੇਜ ਅਖਬਾਰ ਦਾ ਜਾਂ ਮੈਗਜ਼ੀਨ ਜਾਂ ਕੋਈ ਏਦਾਂ ਦੀ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਉਹਨਾਂ ਨੂੰ ਇਹੋ ਜਿਹੀ ਚੀਜ਼ ਸੰਦੇਸ਼ ਦਿੱਤਾ ਜਾਵੇ ਜਿਹਦੇ ਨਾਲ ਉਹ ਆਪਣੀਆਂ ਮਾੜੀਆਂ ਆਦਤਾਂ ਆਪਣੇ ਲੋਕ ਛੱਡ ਦੇਣ। ਮੇਰਾ ਕਹਿਣ ਦਾ ਭਾਵ ਰੋਡ ਨਾਲ ਸੰਬੰਧਿਤ ਨਿਯਮਾਂ ਤੋਂ ਆ ਜਾਂ ਕਿਤੇ ਵੀ ਆਪਾਂ ਵਿਚਰਦੇ ਆ ਜ਼ਿੰਦਗੀ 'ਚ, ਉਹਨਾਂ ਨੂੰ ਨਿਭਾਉਣ ਤੋਂ ਆ ਜੀ। ਤੇ ਦੂਸਰਾ ਸਵਾਲ ਮੇਰਾ ਇਹ ਆ ਵੀ ਕਈ ਵਾਰੀ ਅਸੀਂ ਦੇਖਿਆ ਵੀ ਮੀਡੀਆ 'ਚ ਜਿਹੜੀ ਕੋਈ ਖਬਰ ਆਉਂਦੀ ਆ, ਨਿਊਜ਼, ਉਹ ਇੱਕਦਮ ਪਹਿਲਾਂ ਤਾਂ ਬੜੀ ਗਰਮ ਜਿਹੀ ਹੋ ਕੇ ਆਉਂਦੀ ਆ, ਮਤਲਬ ਉਹਦੇ ਬਾਅਦ ਫਿਰ ਉਹ ਹੌਲੀ ਹੌਲੀ ਠੰਡੀ ਪੈ ਜਾਂਦੀ ਆ। ਕਿ ਉਹਦੇ ਲਈ ਵੀ ਏਦਾਂ ਹੋ ਸਕਦਾ ਵੀ ਉਹ ਕੰਟੀਨਿਊਲੀ ਉਹਦੀ ਮੀਡੀਆ ਕੋਈ ਵੀ ਐਸੇ ਮਤਲਬ ਲੋਕ ਜਿਹੜੇ ਪੱਤਰਕਾਰ ਸੂਝਵਾਨ ਹੈ ਕੋਈ ਵੀ ਆ, ਉਹ ਡੇਲੀ ਬੇਸ ਤੇ ਜਾਂ ਵੀਕਲੀ ਬੇਸ ਤੇ ਉਹਦੀ ਅਪਡੇਟ ਕਰਦੇ ਰਹਿਣ ਤਾਂ ਕਿ ਉਹ ਮੁੱਦਾ ਜਿਹੜਾ ਆ ਉਹ ਲੋਕਾਂ ਦੇ ਵਿੱਚ ਉਹਦੀ ਸਾਰਥਕਤਾ ਬਣੀ ਰਵੇ ਤੇ ਉਹਦਾ ਅਪਡੇਟ ਮਿਲਦੀ ਰਵੇ। ਧੰਨਵਾਦ ਜੀ। ਹਾਂਜੀ। ਨਹੀਂ ਦੇਖੋ, ਮੁੱਦਾ ਪਹੁੰਚੋ ਕਿ ਆਉਂਦਾ ਹੀ। ਹੁਣ ਕਿਸਾਨੀ ਦਾ ਮੁੱਦਾ ਉਹ ਕਦੇ ਵੀ ਮਨਫੀ ਨਹੀਂ ਹੋਏਗਾ, ਮਜ਼ਦੂਰ ਦਾ ਮੁੱਦਾ ਕਦੇ ਮਨਫੀ ਨਹੀਂ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਦੇਖੋ, ਇਹ ਤੇ ਹੈ ਨੀ ਗਾ ਕਿ ਲਗਾਤਾਰ ਹੁਣ ਇੱਕ ਟੌਪਿਕ ਤੇ ਖਬਰਾਂ ਛਪੀ ਜਾਣ, ਕਿਉਂਕਿ ਅਖਬਾਰਾਂ ਨੇ ਵੀ ਆਪਣੀਆਂ ਜ਼ਰੂਰਤਾਂ ਦੇਖਣੀਆਂ ਨੇ ਕਿ ਉਹਨਾਂ ਦੀਆਂ ਕੀ ਜ਼ਰੂਰਤਾਂ ਨੇ, ਉਹਨਾਂ ਦੀਆਂ ਜਿਹੜੀਆਂ ਐਡਸ ਆਉਣੀਆਂ ਨੇ ਕਿਵੇਂ ਆਉਣੀਆਂ, ਸਾਰਾ ਕੁਛ ਦੇਖਣਾ ਪੈਂਦਾ। ਵਪਾਰਕ ਪੱਖ ਤੋਂ ਵੀ ਵੇਖਣਾ ਪੈਂਦਾ। ਯਾਨੀ ਇੱਕ ਮੁੱਦੇ ਨੂੰ ਹੁਣ ਕਿਵੇਂ ਖਬਰ ਨੂੰ ਇੱਕ ਆਪਾਂ ਸੂਚਨਾ ਮੰਨ ਕੇ ਚੱਲਦੇ ਹਾਂ, ਤਾਂ ਜੇ ਸੂਚਨਾ ਉਹਨਾਂ ਦੇ ਕੋਲ ਆਊਗੀ ਤੇ ਉਸ ਮੁੱਦੇ ਨੂੰ ਉਹਨਾਂ ਨੇ ਅੱਗੇ ਕਨਵੇ ਕਰਨਾ। ਜੇ ਹੋਊਗੀ ਨਹੀਂ ਸੂਚਨਾ ਤੇ ਆਪਦੇ ਕੋਲੋਂ ਬਣਾਉਣੋਂ ਰਹੇ, ਜਿਸ ਤਰ੍ਹਾਂ ਕਰਨਗੇ ਤੇ ਆਪਣੀ ਪਾਲਿਸੀ ਦੇ ਲਈ ਲੱਤ ਜਾਣਗੇ ਜੀ। ਦੂਜੀ ਚੀਜ਼ ਜਿਹੜੀ ਕਹਿੰਦੇ ਹੋ ਤੁਸੀਂ ਕਿ ਮੀਡੀਆ ਆਪਣਾ ਰੋਲ ਅਦਾ ਕਰਦਾ ਜਾਂ ਜੋ ਘੱਟ ਕਰਦਾ ਜਾਂ ਉਹਨੂੰ ਹੋਰ ਕਰਨਾ ਚਾਹੀਦਾ। ਦੇਖੋ, ਇੱਥੇ ਮੈਂ ਇੱਕ ਚੀਜ਼ ਵੇਖੀ ਆ, ਸਾਡੇ ਕਈ ਇੱਥੋਂ ਦੇ ਅਖਬਾਰ ਹੈ, ਚਾਹੇ ਨੈਸ਼ਨਲ ਹੈ ਚਾਹੇ ਉਹ ਲੋਕਲ ਅਖਬਾਰ ਹੈ, ਸਾਡੇ ਖੇਤਰੀ ਅਖਬਾਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਤੇ ਉਹਨਾਂ ਦੇ ਵਿੱਚ ਇੱਕ ਕਈ ਵਾਰ ਪੰਨੇ ਲੱਗੇ ਹੁੰਦੇ ਆ ਪੂਰੇ ਦੇ ਪੂਰੇ, ਜਿੱਦਾਂ ਕੋਈ ਹੈਲਮਟ ਨੂੰ ਲੈ ਕੇ ਹੁੰਦਾ, ਕੋਈ ਰੋਡ ਸੜਕੀ ਨਿਯਮਾਂ ਨੂੰ ਲੈ ਕੇ ਹੁੰਦਾ। ਸੋ ਹੁੰਦੇ ਆ ਉਹ ਕੋਈ ਪੜ੍ਹਦਾ ਹੀ ਨਹੀਂ, ਉਹਨੂੰ ਥੱਲ ਕੇ ਤੇ ਉਹ ਜਿਹੜਾ ਮੂਰਤਾਂ ਵਾਲਾ ਪੇਜ ਹੁੰਦਾ ਝੱਟ ਉੱਥੇ ਚਲੇ ਜਾਂਦੇ ਆ। ਉਹਨਾਂ ਨੂੰ ਕੋਈ ਬਿਰਲਾ ਟਾਮਾ ਪੜ੍ਹਦਾ।
ਸੋ ਜਦੋਂ ਕੋਈ ਪੜ੍ਹਦਾ ਹੀ ਨਹੀਂਗਾ, ਜਦੋਂ ਉਹਨਾਂ ਚੀਜ਼ਾਂ ਦੀ ਫਿਰ ਡਿਮਾਂਡ ਘੱਟ ਆ, ਫਿਰ ਮੀਡੀਆ ਹਾਊਸ ਜਿਹੜੇ ਆ ਉਹ ਆਪਣੀ ਪਾਲਿਸੀ ਬਦਲਣ ਲਈ ਕਈ ਵਾਰ ਮਜਬੂਰ ਵੀ ਹੋ ਜਾਂਦੇ ਆ। ਇੱਥੇ ਖੇਤੀ ਨਾਲ ਜੁੜੇ ਕਈ ਪੰਨੇ ਆਉਂਦੇ ਹੁੰਦੇ ਸੀ ਪਹਿਲਾਂ, ਮੈਂ ਛੋਟਾ ਹੁੰਦਾ ਦੇਖਦਾ ਹੁੰਦਾ ਸੀ ਅਖਬਾਰਾਂ 'ਚ। ਹੁਣ ਕਿਉਂ ਨਹੀਂ ਆਉਂਦੇ? ਕੋਈ ਪੜ੍ਹਦਾ ਹੀ ਨਹੀਂਗਾ। ਕੋਈ ਇੱਕਾ ਦੁੱਕਾ ਅਖਬਾਰ ਹੈ ਜਿਹੜੇ ਹੁਣ ਖੇਤੀ ਨਾਲ ਜੁੜੇ ਪੰਨੇ ਕੱਢਦੇ ਆ, ਨਹੀਂ ਤੇ ਅੱਗੇ ਹਰੇਕ ਅਖਬਾਰ ਤੇ ਇੱਕ ਸਪੈਸ਼ਲ ਪੰਨਾ ਜਿਹੜਾ ਉਹ ਵੀਕਲੀ ਤੇ ਘੱਟੋ ਘੱਟ ਹੁੰਦਾ ਸੀਗਾ। ਇਹ ਇੰਟਰਸਟ ਦੀ ਵੀ ਗੱਲ ਹੈ। ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੂੰਗਾ ਜਿਹੜੀ ਪੋਜ਼ਿਟਿਵ ਆ, ਕਿ ਜਿੱਦਾਂ ਲੋਕ ਪੜ੍ਹਦੇ ਜਾ ਰਹੇ ਆ, ਸੋਸ਼ਲ ਮੀਡੀਆ ਦੀ ਵਰਤੋਂ ਵੱਧਦੀ ਜਾ ਰਹੀ ਆ, ਤਿਵੇਂ ਲੋਕ ਜਾਗਰੂਕ ਹੋ ਰਹੇ। ਜਿੱਦਾਂ ਰੁੱਖਾਂ ਵਾਲਾ ਵੇਖ ਲਓ, ਹੁਣ ਹਰੇਕ ਬੰਦਾ ਜਿਹੜਾ ਉਹ ਰੁੱਖ ਨੂੰ ਸਮਰਪਿਤ ਹੁੰਦਾ, ਰੁੱਖ ਲਾਉਣ ਦੀ ਕਰਦਾ। ਚਲੋ ਇਹ ਗੱਲ ਵੱਖਰੀ ਆ, ਕੋਈ ਲਾਉਂਦਾ, ਕੋਈ ਉਹਨੂੰ ਅੱਧ ਵਿਚਾਲੇ ਛੱਡ ਦਿੰਦਾ, ਪਰ ਰੁੱਖਾਂ ਪ੍ਰਤੀ ਜਾਗਰੂਕ ਹੋ ਰਹੇ ਆ, ਧੀਆਂ ਪ੍ਰਤੀ ਜਾਗਰੂਕ ਹੋ ਰਹੇ ਆ, ਹੱਕਾਂ ਪ੍ਰਤੀ ਜਾਗਰੂਕ ਹੋ ਰਿਹਾ। ਯਾਨੀ ਜਾਗਰੂਕਤਾ ਤੇ ਆ ਰਹੀ ਆ ਯਕਦਮ। ਤੇ ਹੁਣ ਆਪਾਂ ਜੇ ਕੋਈ ਇਹਨੂੰ ਕਹੀਏ ਕਿ ਜਨਮ ਘੁੱਟੀ ਆ, ਕਿ ਇਹਨੂੰ ਘੁੱਟ ਪਿਆ ਦੀ ਆਪਾਂ ਬੱਚੇ ਜੰਮਦੇ ਨੂੰ ਤੇ ਉਹ ਸਾਰਾ ਕੁਝ ਸਿੱਖ ਜਾਊਗਾ, ਹੌਲੀ ਹੌਲੀ ਸਮਾਜ ਦੇ ਵਿੱਚ ਤਰੱਕੀ ਹੁੰਦਿਆਂ ਕਈ ਦਹਾਕੇ ਨਹੀਂ, ਕਈ ਵਾਰ ਕਈ ਸਦੀਆਂ ਲੱਗ ਜਾਂਦੀਆਂ। ਇੰਤਜ਼ਾਰ ਕਰਨਾ ਪਊਗਾ, ਹੋ ਸਕਦਾ ਮੈਚਿਓਰਿਟੀ ਆ ਜਾਵੇ। ਜੀ ਜੀ, ਇਹੀ ਆਪਾਂ ਉਮੀਦ ਜਿਹੜੀ ਆ ਜ਼ਰੂਰ ਰੱਖ ਸਕਦੇ ਹਾਂ। ਆਪਣਾ ਜਿਹੜਾ ਕੰਮ ਕਰਦੇ ਚੱਲੀਏ, ਹੋਪਫੁਲੀ ਸਾਰਿਆਂ ਨੂੰ ਸਮਝ ਆ ਜਾਵੇ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਵੀ ਦਿੱਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਦਾ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।